देसी रेडियो 1602 AM। हाँ जी, तुसीं सुन रहे हो देसी रेडियो 1602 AM सैटेलाइट चैनल सिर्फ 69 ਤੇ ਗਾਉਂਦਾ ਪੰਜਾਬ ਬਿੱਟੂ ਦੇ ਨਾਲ। ਵਾਰਿਸ ਸ਼ਾਹ ਪੰਜਾਬੀ ਸਾਹਿਤ ਦਾ, ਪੰਜਾਬੀਅਤ ਦਾ ਇੱਕ ਹਸਤਾਖਰ ਹੈ। ਉਹਦੀ ਹੀਰ ਅਜਿਹੀ ਕਿਤਾਬ ਹੈ ਜਿਹੜੀ ਕਿ ਇੱਕ ਦਸਤਾਵੇਜ਼ ਹੈ, ਲਾਈਕ ਹਰ ਪੰਜਾਬੀ ਵਾਸਤੇ ਬੜੀ ਇੰਪੋਰਟੈਂਟ ਹੈ। ਉਸ ਵਾਰਿਸ ਸ਼ਾਹ ਦਾ ਹੁਣੇ 300ਵਾਂ ਜਨਮ ਦਿਹਾੜਾ ਲੰਘ ਕੇ ਗਿਆ। ਸੋ ਇਹ ਜਿਹੜਾ ਵਰਾ ਵਾ ਉਹ ਤੀਜਾ ਸ਼ਤਾਬਦੀ ਵਰਾ ਉਹਦੇ ਜਨਮ ਦਿਹਾੜੇ ਦਾ, ਬਾਬਾ ਵਾਰਿਸ ਸ਼ਾਹ ਦਾ। ਮੁਹੰਮਦ ਅਵਾਨ ਜੀ ਡਬਲਿਨ ਤੋਂ ਸਾਡੇ ਨਾਲ ਜੁੜੇ ਹੋਏ ਨੇ। ਆਪਾਂ ਉਹਨਾਂ ਨਾਲ ਅੱਜ ਵਾਰਿਸ ਸ਼ਾਹ ਜੀ ਬਾਰੇ ਗੱਲਾਂ ਬਾਤਾਂ ਕਰਾਂਗੇ। ਮਹਿਮੂਦ ਅਵਾਨ ਜੀ, ਦੇਸੀ ਰੇਡੀਓ ਤੁਹਾਡਾ ਸਵਾਗਤ ਹੈ। ਜੀ ਆਇਆਂ ਨੂੰ। ਮਿਹਰਬਾਨੀ ਬਿੱਟੂ ਜੀ, ਕੀ ਹਾਲ ਨੇ? ਬਹੁਤ ਵਧੀਆ ਜੀ, ਬਹੁਤ ਵਧੀਆ। ਹੋਰ ਸੁਣਾਓ, ਪਹਿਲਾਂ ਤਾਂ ਡਬਲਿਨ ਦਾ ਕੀ ਹਾਲ ਹੈ? ਡਬਲਿਨ ਜੀ ਹਨੇਰਾ ਹੀ ਹਨੇਰਾ। ਅੱਛਾ, ਜਿੱਦਾਂ ਇੱਥੇ ਬਦਲਨੇ ਉਦਾਂ ਵੀ ਉੱਥੇ ਬਦਲਨੇ, ਕੋਈ ਫਰਕ ਨਹੀਂ ਹੈ। ਬਿਲਕੁਲ ਇੰਜੀ, ਬਿਲਕੁਲ ਇੰਜੀ। ਪਰ ਦੇਸ਼ ਦੀ ਧੁੱਪ ਹੀ ਯਾਦ ਆਉਂਦੀ ਹੈ ਬਿੱਟੂ ਜੀ। ਦੇਸ਼ ਦੀ ਧੁੱਪ ਹੀ ਚੰਗੀ ਆ ਦੇਸ਼ ਦੀ। ਬਾਕੀ ਹੋਰ ਵੀ ਬਹੁਤ ਕੁਝ ਚੁੱਭਦਾ ਉੱਥੇ ਕਿ ਨਹੀਂ, ਇਸੇ ਕਰਕੇ ਛੱਡ ਕੇ ਆਏ। ਉਹ ਜਿਹੜਾ ਕੁਝ ਚੁੱਭਦਾ ਉਹ ਤੇ ਅਸੀਂ ਇੱਥੇ ਵੀ ਨਾਲ ਲੈ ਕੇ ਆਉਂਦੇ ਹਾਂ। ਸੋ ਮਹਿਮੂਦ ਅਵਾਨ ਜੀ, ਵਾਰਿਸ ਸ਼ਾਹ ਦੀ ਮਤਲਬ ਅੱਜ ਦੀ ਜਿਹੜੀ ਕੰਟੈਂਪਰੇਰੀ ਅੱਜ ਦੇ ਸਮਾਜ ਵਿੱਚ, ਅੱਜ ਦੇ ਸਮੇਂ ਵਿੱਚ ਵਾਰਿਸ ਸ਼ਾਹ ਦੀ ਕੀ ਅਹਿਮੀਅਤ ਆ? ਜੀ ਹਾਂ, ਵੇਖੋ ਵਾਰਿਸ ਸ਼ਾਹ ਦੀ ਇਹਨੂੰ ਥੋੜਾ ਜਿਹਾ ਇੱਕ ਸਟੈਪ, ਤੁਹਾਡੇ ਸਵਾਲ ਨੂੰ ਇੱਕ ਸਟੈਪ ਪਿੱਛੇ ਲੈ ਕੇ ਜਾਂਦੇ ਜੀ, ਤਾਂ ਕਿ ਲੋਕਾਂ ਨੂੰ ਪਤਾ ਲੱਗੇ ਬਈ ਵਾਰਿਸ ਸ਼ਾਹ ਕੌਣ ਸੀ, ਕੀ ਸੀ। ਦੈਨ ਉਹਨੂੰ ਅਸੀਂ ਕੰਟੈਂਪਰਰਾਈਜ਼ ਕਰਦੇ ਹਾਂ ਵਾਰਿਸ ਸ਼ਾਹ ਨੂੰ। ਠੀਕ ਹੈ ਜੀ। ਦੇਖੋ ਵਾਰਿਸ ਸ਼ਾਹ ਦੀ ਜੰਮ ਦੱਸੀ ਜਾਂਦੀ ਹੈ 1722 ਦੀ, ਔਰ 1798 ਤੱਕ ਵਾਰਿਸ ਸ਼ਾਹ ਜਿਉਂਦਾ ਰਿਹਾ। ਠੀਕ। ਸੋ ਜਿਨ੍ਹਾਂ ਨੇ ਪੰਜਾਬ ਦੀ ਹਿਸਟਰੀ ਪੜ੍ਹੀ ਹੈ ਉਹਨਾਂ ਨੂੰ ਪਤਾ ਹੋਏਗਾ ਕਿ ਇਹ ਸਭ ਤੋਂ ਟਰਬੂਲੈਂਟ, ਸਭ ਤੋਂ ਭੈੜਾ ਵੇਲਾ ਸੀ ਪੰਜਾਬ ਵਾਸਤੇ। ਜਦੋਂ ਹਮਲੇ ਹੋ ਰਹੇ ਸਨ ਅਬਦਾਲੀਆਂ ਦੇ ਅੰਦਰ, ਬਿਲਕੁਲ ਕੋਈ ਯੂਨਿਟੀ ਨਹੀਂ ਸੀ ਪੰਜਾਬ ਦੀ। ਸੋ ਇਹ ਬੜਾ ਟਰਬਲਸਮ ਟਾਈਮ ਸੀ। ਔਰ ਇਹਦੇ ਉੱਤੇ ਵਾਰਿਸ ਸ਼ਾਹ ਨੇ ਹੀਰ, ਜਦੋਂ ਕਹਿੰਦੇ ਸੀ ਕਿ ਖਾਦਾ ਪੀਤਾ ਸ਼ਾਹਿਦਾ ਤੇ ਬਾਕੀ ਅਹਿਮਦ ਸ਼ਾਹਿਦਾ ਹੈ, ਨਹੀਂ ਖਾਦਾ ਪੀਤਾ ਲਾਹਿਦਾ ਤੇ ਬਾਕੀ ਅਹਿਮਦ ਸ਼ਾਹਿਦਾ। ਬਿਲਕੁਲ ਇੰਜ ਜੀ। ਤੇ ਸੋ ਉਹ ਸਟੇਜ ਇੱਕ ਤੇ ਯਾਦ ਕਰਨੀ ਜ਼ਰੂਰੀ ਹੈ। ਦੂਜਾ ਇਹ ਵੀ ਦੱਸਣਾ ਜ਼ਰੂਰੀ ਹੈ ਕਿ 1766 ਦੇ ਵਿੱਚ ਵਾਰਿਸ ਸ਼ਾਹ ਨੇ ਆਪ ਆਪਣੀ ਹੀਰ ਦੇ ਵਿੱਚ ਲਿਖਿਆ ਕਿ ਮੈਂ ਇਹ 1766 ਵਿੱਚ ਮੁਕੰਮਲ ਕੀਤੀ ਹੈ। ਸੋ 1766 ਦੇ ਵਿੱਚ ਜਾ ਕੇ ਹੀਰ ਵਾਰਿਸ ਸ਼ਾਹ ਜਿਹੜੀ ਹੈ ਇਹ ਕੰਪਲੀਟ ਹੋਈ ਹੈ। ਹੁਣ ਪਤਾ ਉਹਨੇ ਲਿਖਣੀ ਕਦੋਂ ਸ਼ੁਰੂ ਕੀਤੀ ਸੀ, ਜ਼ਾਹਿਰ 10-15-20 ਸਾਲ ਪਹਿਲੇ ਲਿਖਣੀ ਸ਼ੁਰੂ ਕੀਤੀ ਹੋਣੀ ਹੈ। ਸੋ 1766 ਵਿੱਚ ਕੰਪਲੀਟ ਹੋ ਰਹੀ ਹੈ। ਅੱਛਾ, ਦੂਜਾ ਜਿਹੜਾ ਇੰਪੋਰਟੈਂਟ, ਸਭ ਤੋਂ ਇੰਪੋਰਟੈਂਟ ਪੁਆਇੰਟ ਹੈ ਉਹ ਇਹ ਹੈ ਕਿ ਇਹ ਵਾਰਿਸ ਸ਼ਾਹ ਪਹਿਲਾ ਬੰਦਾ ਨਹੀਂ ਸੀ ਜਿਹਨੇ ਹੀਰ ਲਿਖੀ ਹੈ। ਵਾਰਿਸ ਸ਼ਾਹ ਨੇ ਇੱਕ ਚੁਲਠਣੀਨਾਮਾ ਵੀ ਲਿਖਿਆ, ਹੋਰ ਵੀ ਲਿਖੀਆਂ ਨੇ, ਪੋਇਟਰੀ ਕੀਤੀ ਹੈ ਵਾਰਿਸ ਸ਼ਾਹ ਨੇ। ਲੇਕਿਨ ਵਾਰਿਸ ਸ਼ਾਹ ਤੋਂ ਪਹਿਲੇ ਜਿਹੜਾ ਸਭ ਤੋਂ, ਔਰ ਕਿਉਂਕਿ ਅਸੀਂ ਹੀਰ ਦੇ ਕੰਟੈਕਸਟ ਵਿੱਚ ਗੱਲ ਕਰ ਰਹੇ ਹਾਂ, ਤੇ ਸਭ ਤੋਂ ਜਿਹੜਾ ਪਹਿਲਾ ਮਸ਼ਹੂਰ ਬੰਦਾ ਜਿਹਨੇ ਹੀਰ, ਹੁਣ ਉਹਦੀ ਹੀਰ ਡਿਸਕਵਰ ਬੜੀ ਲੇਟ ਹੋਈ ਹੈ। ਵੇਖੋ ਨਾ, ਇਹ ਹੁਣ ਗੱਲਾਂ ਅਸੀਂ ਕਰਾਂਗੇ, ਜ਼ਾਹਿਰ ਹੈ ਕਿ ਵੇਖੋ ਨਾ ਕਿਵੇਂ ਕੋਈ ਚੀਜ਼ ਮਸ਼ਹੂਰ ਹੁੰਦੀ ਹੈ, ਉਸ ਵਿੱਚ ਕੀ ਹੁੰਦਾ, ਔਰ ਉਹ ਡਿਸਕਵਰ ਕਿਵੇਂ ਹੁੰਦੀ ਹੈ। ਜਿਹੜਾ ਲੇਟ ਡਿਸਕਵਰ ਹੁੰਦਾ ਉਹ ਫਿਰ ਭੁੱਲ ਵੀ ਜਾਂਦੇ ਨੇ ਬੰਦੇ। ਪਹਿਲਾ ਜਿਹੜਾ ਇੰਪੋਰਟੈਂਟ ਬੰਦਾ ਜਿਹਨੇ ਹੀਰ ਪੂਰੀ ਐਂਥੋਲੋਜੀ ਜਿਹੜੀ ਕਿ ਪਾਕਿਸਤਾਨੀ ਪੰਜਾਬੀ ਅਦਬੀ ਬੋਰਡ ਨੇ ਛਾਪੀ ਵੀ ਹੈ, ਉਹ ਹੈ ਜੰਗ ਦਾ ਦਮੋਦਰ ਦਾਸ ਗੁਲਾਟੀ। ਇਹ ਦਮੋਦਰ ਇਹ ਵੀ ਕਹਿੰਦਾ ਕਿ ਆਖ ਦਮੋਦਰ ਅੱਖੀ ਡਿੱਠਾ। ਹਾਂ, ਕਿਉਂਕਿ ਉਹ ਕਹਿੰਦਾ ਨਾ ਬਈ ਮੈਂ ਜੰਗ ਦਾ, ਹੁਣ ਜ਼ਾਹਿਰ ਉਹਨੇ ਅੱਖੀ ਤੇ ਨਹੀਂ ਡਿੱਠਿਆ, ਮਤਲਬ ਆਬਵੀਅਸਲੀ ਯਾਨੀ ਅੱਖੀ ਨਹੀਂ ਡਿੱਠਾ, ਪਰ ਉਸਨੇ ਉਹ ਸਮਾਂ ਜਾਂ ਉਹ ਸਿਸਟਮ ਅੱਖੀ ਡਿੱਠਾ। ਵੇਖੋ ਅਗਰ ਉਹਦਾ ਟਾਈਮ ਪੀਰੀਅਡ, ਅਗੇਨ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਦੀ ਰਿਟਨ ਹਿਸਟੋਰੀਓਗ੍ਰਾਫੀ ਦੇ ਤੇ ਬੜੇ ਇਸ਼ੂਜ਼ ਨੇ, ਔਰ ਉਸ ਤਰ੍ਹਾਂ ਡਾਕੂਮੈਂਟ ਨਹੀਂ ਹੋਈ ਕਦੋਂ ਜੰਮਿਆ। ਲੇਕਿਨ ਜਿਹੜੀ ਟੈਂਟੇਟਿਵ ਡੇਟ ਉਹਦੀ ਦੱਸੀ ਜਾਂਦੀ ਹੈ ਜੰਮਣ ਦੀ, ਉਹ 1486 ਤੋਂ ਲੈ ਕੇ 1568 ਤੱਕ ਦੀ ਹੈ। ਔਰ ਉਹ ਕਹਿੰਦੇ ਨੇ ਕਿ ਜੰਗ 'ਚ ਦੁਕਾਨ ਕਰਦਾ ਸੀ। ਸੋ ਇਹਦਾ ਮਤਲਬ ਜੇ ਆਪਾਂ ਇਸ ਚੀਜ਼ ਨੂੰ ਮੰਨ ਲੈਂਦੇ ਆ ਕਿ ਉਹ ਦਮੋਦਰ ਨੇ ਆਫੀਸਲੀ ਹੀਰ ਲਿਖੀ ਹੈ, ਇਹਦੇ ਤਾਂ ਕੋਈ ਸ਼ੱਕ ਨਹੀਂ। ਅਗਰ ਉਹਨੇ ਪਹਿਲਾਂ ਲਿਖੀ ਆ ਤੇ ਫਿਰ ਜਿਹੜੀ ਵਾਰਿਸ ਸ਼ਾਹ ਦੇ ਬਾਰੇ ਇਹ ਕਿਹਾ ਜਾਂਦਾ ਕਿ ਉਹਨੇ ਸ਼ਾਇਦ ਆਪਣੇ ਇਸ਼ਕ ਨੂੰ ਹੀਰ ਦਾ ਰੂਪ ਦਿੱਤਾ, ਤਾਂ ਉਹ ਜਿਹੜੀ ਗੱਲ, ਉਹਦਾ ਕੋਈ ਬਹੁਤਾ ਮਾਇਨਾ ਨਹੀਂ ਰਹਿ ਜਾਂਦਾ ਫਿਰ। ਨਹੀਂ ਰਹਿੰਦਾ, ਉਹਦਾ ਕੋਈ ਮਾਇਨਾ ਨਹੀਂ ਹੈ ਮੇਰੇ ਖਿਆਲ। ਵੇਖੋ ਉਹ ਤੇ ਇੱਕ ਲੈਜੈਂਡ ਕ੍ਰੀਏਟ ਹੁੰਦਾ ਜਾਂਦਾ ਨਾ। ਵਾਰਿਸ ਸ਼ਾਹ ਨੂੰ ਜ਼ਾਹਿਰ ਇਸ਼ਕ ਹੋਇਆ ਹੋਣਾ, ਉਹਦਾ ਆਪਣਾ, ਜਦੋਂ ਵੀ ਕੋਈ ਸ਼ਾਇਰ ਸ਼ਾਇਰੀ ਕਰਦਾ ਤਾਂ ਪਰਸਨਲ ਫਲੇਵਰ, ਉਹਦਾ ਪਰਸਨਲ ਐਕਸਪੀਰੀਅੰਸ ਆਉਂਦਾ ਹੀ ਆਉਂਦਾ। ਸੋ ਜੋ ਉਹਨੇ ਵਰਤਿਆ, ਜੋ ਪੰਜਾਬ ਉਹਨੇ ਵੇਖਿਆ, ਔਰ ਜੋ ਕਾਬਲੀਆਂ ਦੇ ਬਾਰੇ ਲਫ਼ਜ਼ ਇਸਤੇਮਾਲ ਕਰਦਾ ਵਾਰਿਸ ਸ਼ਾਹ, ਬੰਦਾ ਹੈਰਾਨ ਹੋ ਜਾਂਦਾ। ਲੇਕਿਨ ਉਸ ਤੇ ਅਸੀਂ ਸਟੈਪ ਬਾਈ ਸਟੈਪ ਆਉਂਦੇ ਹਾਂ। ਲੇਕਿਨ ਇਹ ਵੀ ਇੰਪੋਰਟੈਂਟ ਦੱਸਣਾ ਜ਼ਰੂਰੀ ਕਿ ਭਾਈ ਪਹਿਲੀ ਹੀਰ ਦਮੋਦਰ ਦਾਸ ਗੁਲਾਟੀ ਨੇ ਲਿਖੀ। ਉਹ ਕਹਿੰਦਾ ਸੀ ਵੀ 9 ਦਮੋਦਰ
ਜ਼ਾਤ ਗੁਲਾਟੀ ਆਇਆ ਸਿੱਖ ਸਿਆਲੀ ਆਪਣੇ ਮਨ ਵਿੱਚ ਮਸਲਤ ਕੀਤੀ ਬੈਠ ਥਾਈ ਜਾਲੀ ਵੜਿਆ ਵੰਜ ਚੂਚਕ ਦੇ ਸ਼ਹਿਰੇ ਜਿੱਥੇ ਸਿਆਲ ਅਬਦਾਲੀ ਆਖ ਦਮੂਦਰ ਖੁਸ਼ ਹੋਏ ਉਸ ਵੇਖ ਉਹਨਾਂ ਦੇ ਚਾਲੀ ਉਹ ਕਹਿੰਦਾ ਇਹ ਦੁਕਾਨ ਕਰਦਾ ਸੋ ਹਰ ਜਗ੍ਹਾ ਤੇ ਇਹੀ ਕਹਿੰਦਾ ਕਿ ਆਖ ਦਮੂਦਰ ਫਿਰ ਕਹਿੰਦਾ ਅੱਖੀਂ ਡਿੱਠਾ ਉਹ ਆਪਣੇ ਆਪ ਨੂੰ ਪਲੇਸ ਕਰਦਾ ਐਜ਼ ਏ ਪੋਇਟ ਉਹਦੇ ਵਿੱਚ ਉਹ ਹੁਣ ਅਗੇਨ ਇੱਕ ਲੰਬੀ ਡਿਸਕਸ਼ਨ ਹੈ ਕਿ ਇਹ ਕੋਈ ਕਰੈਕਟਰ ਹੈ ਜ਼ਾਹਿਰ ਕੋਈ ਨਾ ਕੋਈ ਕਿਸੇ ਨਾ ਕਿਸੇ ਫਾਰਮ ਦੇ ਕਰੈਕਟਰ ਤੇ ਹੀਰ ਤੇ ਰਾਂਝਾ ਹੈ ਰਾਂਝਾ ਸਰਗੋਧੇ ਦੀ ਇੱਕ ਕਾਸਟ ਹੈ ਨਹੀਂ ਅੱਜ ਕੱਲ ਵੀ ਅਗਰ ਆਪਾਂ ਕੰਟੈਂਪਰੇਰੀ ਸਾਹਿਤ ਵੀ ਦੇਖਦੇ ਹਾਂ ਭਾਵੇਂ ਕਿ ਉਹ ਕਲਪਿਤ ਹੁੰਦਾ ਪਰ ਉਹ ਕਿਸੇ ਨਾ ਕਿਸੇ ਰੂਪ 'ਚ ਉਹ ਸਮਾਜ ਵਿੱਚ ਵਿਚਰ ਰਿਹਾ ਹੁੰਦਾ ਐਬਸੋਲੂਟਲੀ ਔਰ ਇਹ ਲੈਜੈਂਡ ਵੇਖੋ ਨਾ ਅਗਰ 15ਵੀਂ ਸਦੀ ਦੇ ਵਿੱਚ ਕੋਈ ਲਿਖ ਰਿਹਾ ਦਮੂਦਰ ਔਰ ਜ਼ਿਕਰ ਕਰ ਰਿਹਾ ਔਰ ਉਸ ਤੋਂ ਬਾਅਦ 1662 ਵਿੱਚ ਅਹਿਮਦ ਗੁਜਰ ਲਿਖ ਰਿਹਾ ਹੀਰ ਫਿਰ ਸ਼ਾਹਜਹਾਨ ਮਕਬਲ ਦੀ ਹੀਰ ਉਸ ਤੋਂ ਬਾਅਦ ਆਉਂਦੀ ਹੈ ਫਿਰ ਚਿਰਾਗ ਅਵਾਨ ਦੀ ਹੀਰ ਆਉਂਦੀ ਹੈ ਤੇ ਇਹ ਜਿਹੜੀ ਸਾਰਾ ਇੱਕ ਕੰਟੀਨਿਊਏਸ਼ਨ ਚੱਲੀ ਜਾ ਰਹੀ ਹੈ ਪਹਿਲੀ ਗੱਲ ਤੇ ਇੱਕ ਜ਼ਾਹਿਰ ਹਿਸਟੋਰੀਕਲੀ ਕਿਤਾਬਾਂ ਵੇਖ ਕੇ ਦੱਸੀ ਜਾ ਸਕਦੀ ਹੈ ਕਿ ਹੀਰ ਜਿਹੜੀ ਹੈ ਸਾਡੇ ਪੰਜਾਬ ਦਾ ਸਭ ਤੋਂ ਵੱਡਾ ਕਿੱਸਾ ਹੈ ਸੀ ਉਹ ਲੈਜੈਂਡ ਜਿਹੜੇ ਆ ਕਰੈਕਟਰ ਹੀਰ ਤੇ ਰਾਂਝੇ ਦੇ ਬਣੇ ਸਨ ਉਹ 15ਵੀਂ ਸਦੀ 'ਚ ਬਣ ਚੁੱਕੇ ਸਨ ਅਗਰ ਕਿਸੇ ਲਿਖਣ ਵਾਲੇ ਨੇ ਇਤਨਾ ਇੰਪੋਰਟੈਂਟ ਸਮਝਿਆ ਉਹਨੂੰ ਵੀ ਉਹਦੇ ਤੇ ਪੂਰੀ ਉਹਨੇ ਇੱਕ ਕਿੱਸਾ ਇੱਕ ਰੀਤ ਇੱਕ ਐਪਿਕ ਲਿਖਣੀ ਹੈ ਸੋ ਪਹਿਲਾਂ ਤੇ ਇਹਨੂੰ ਪਲੇਸ ਕਰਨਾ ਇੱਥੇ ਜ਼ਰੂਰੀ ਹੈ ਸੋ ਵਾਰਿਸ ਸ਼ਾਹ ਨੇ ਜੋ ਕੁਝ ਆਣ ਕੇ ਲਿਖਿਆ ਵਾਰਿਸ ਸ਼ਾਹ ਨੇ ਦੀ ਹੀਰ ਦਾ ਜਿਹੜਾ ਰਾਈਮਿੰਗ ਸਕੀਮ ਹੈ ਉਹ ਬੜੀ ਮਸਨਵੀ ਹੈ ਫਾਰਸੀ ਦੀ ਉਹਦੇ ਬੜੀ ਕਲੋਜ਼ ਹੈ ਉਹਦਾ ਰਾਈਮਿੰਗ ਸਕੀਮ ਔਰ ਉਹਦੀ ਜਿਹੜਾ ਥਾਟ ਪ੍ਰੋਸੈਸ ਹੈ ਉਹ ਅਹਿਮਦ ਗੁਜਰ ਔਰ ਜਿਹੜਾ ਸ਼ਾਹਜਹਾਨ ਮਕਬਲ ਦੀ ਹੀਰ ਹੈ ਉਹਦੇ ਨਾਲ ਜਿਹੜੀ ਕਿੱਸਾ ਗੋਈ ਦੀ ਰੀਤ ਹੈ ਉਹਦੇ ਨਾਲ ਆ ਕੇ ਬਹੁਤ ਜੁੜਦਾ ਸੋ ਵਾਰਿਸ ਸ਼ਾਹ ਨੇ ਜੋ ਕੁਝ ਲਿਖ ਰਿਹਾ ਸੀ ਉਹ ਆਪਣੇ ਜਿਹੜੇ ਪਿਛਲੇ ਸਨ ਉਹਨਾਂ ਤੋਂ ਫੈਜ਼ ਲੈ ਕੇ ਉਹਨਾਂ ਦੀ ਉਸੇ ਕੰਟੀਨਿਊਏਸ਼ਨ ਉਸੇ ਰੀਤ ਨੂੰ ਅੱਗੇ ਵਧਾ ਰਿਹਾ ਸੀ ਸੋ ਇੱਕ ਤੇ ਹੈ ਕਿ ਉਹਦੇ ਕੋਲ ਜੋ ਵੀ ਪਿਛਲਾ ਇਹੀ ਵੱਡੀ ਜ਼ਬਾਨ ਦੀ ਵੱਡੇ ਵਸੇਬ ਦੀ ਵੱਡੇ ਹੈਰੀਟੇਜ ਦੀ ਨਿਸ਼ਾਨੀ ਹੁੰਦੀ ਹੈ ਕਿ ਉਹਦੇ ਅੰਦਰ ਇੱਕ ਕੰਟੀਨਿਊਟੀ ਹੁੰਦੀ ਹੈ ਕੰਟੀਨਿਊਏਸ਼ਨ ਹੁੰਦੀ ਉਹਨੂੰ ਐਕਸਪੈਂਡ ਕਰਦਾ ਹਰ ਆਉਣ ਵਾਲਾ ਉਹ ਪਿੱਛੋਂ ਡਿਸਕਨੈਕਟ ਹੋ ਕੇ ਚੀਜ਼ਾਂ ਨੂੰ ਨਹੀਂ ਵੇਖਦਾ ਜਿਹੜਾ ਕਲੋਨੀਅਲਿਜ਼ਮ ਕਰਦਾ ਉਹ ਪਿਛਲੇ ਦੇ ਨਾਲ ਜੁੜ ਕੇ ਤੇ ਅੱਗੇ ਵੱਧਦਾ ਬਿਲਕੁਲ ਸੋ ਇਹੀ ਕੰਮ ਵਾਰਿਸ ਸ਼ਾਹ ਨੇ ਕੀਤਾ ਹੁਣ ਜਿਹੜੇ ਤੁਸੀਂ ਕਹਿ ਰਹੇ ਸੋ ਕਿ ਵਾਰਿਸ ਸ਼ਾਹ ਨੇ ਹੁਣ ਨਵੀਂ ਹੀਰ ਕਿਉਂ ਲਿਖੀ ਵਾਰਿਸ ਸ਼ਾਹ ਆਪ ਆਪਣੀ ਇੱਕ ਲਾਈਨ ਵਿੱਚ ਕਹਿੰਦਾ ਉਹਨੇ ਕਿਹਾ ਕਿ ਯਾਰਾਂ ਅਸਾਂ ਨੂੰ ਆਣ ਸਵਾਲ ਕੀਤਾ ਕਿੱਸਾ ਹੀਰ ਦਾ ਨਵਾਂ ਬਣਾਈਏ ਜੀ ਯਾਰਾਂ ਨਾਲ ਮਜਾਲਸਾਂ ਵਿੱਚ ਬਹਿ ਕੇ ਮਜ਼ਾ ਹੀਰ ਦੇ ਇਸ਼ਕ ਦਾ ਚਾਹੀਏ ਜੀ ਸੋ ਇਹ ਹੁਣ ਤੁਸੀਂ ਵੇਖੋ ਨਾ ਕਿ ਉਹ ਕਹਿ ਰਿਹਾ ਯਾਰਾਂ ਨਵਾਂ ਕਿੱਸਾ ਬਣਾਉਣਾ ਉਹ ਹੈ ਆਲਰੇਡੀ ਹੈ ਪਰ ਉਹਨੂੰ ਨਵਾਂ ਲਿਖਣ ਲਈ ਪ੍ਰੇਰਨਾ ਦੇ ਰਹੇ ਨੇ ਯਾਰ ਹਾਂ ਉਹਨੂੰ ਰੀਨਿਊ ਕਰਨਾ ਮੈਂ ਉਹਨੂੰ ਨਵਾਂ ਕਰਨਾ ਤੇ ਬੇਸਿਕਲੀ ਤੁਸੀਂ ਜਿਹੜਾ ਚੈੱਕ ਕਰੋ ਨਾ ਉਹਦੀ ਦੂਜੀ ਲਾਈਨ ਜਿਹੜੀ ਤੇ ਉਹ ਕਹਿ ਰਿਹਾ ਬਈ ਹੀਰ ਦੇ ਇਸ਼ਕ ਦਾ ਮਜ਼ਾ ਚਾਹਣਾ ਹੁਣ ਰਾਂਝੇ ਨੂੰ ਉਹ ਪਿੱਛੇ ਕਰ ਰਿਹਾ ਸੋ ਉਹ ਜਿਹੜਾ ਫੈਮਿਨਿਸਟ ਵਾਰਿਸ ਸ਼ਾਹ ਹੈ ਜਾਂ ਜਿਹੜੀ ਫੈਮਿਨਿਸਟ ਪੋਇਟਰੀ ਹੈ ਜਿਸ ਤਰ੍ਹਾਂ ਸ਼ਿਵ ਕੁਮਾਰ ਨੇ ਲੂਣਾ ਲਿਖੀ ਹੈ ਉਹਨੇ ਫੈਮਿਨਿਸਟ ਤੋਂ ਲਿਖਿਆ ਠੀਕ ਤੁਹਾਡੀ ਗੱਲ ਤੇ ਉਹ ਕਿਸੇ ਉਸ ਲੈਵਲ ਤੋਂ ਆ ਕੇ ਲੈ ਰਿਹਾ ਤੇ ਕੁਝ ਲਾਈਨਾਂ ਐਸੀਆਂ ਮਜ਼ੇਦਾਰ ਨੇ ਮੈਂ ਉਹ ਹੀਰ ਦੇ ਕੰਟੈਕਸਟ ਵਿੱਚ ਗੱਲ ਕਰਾਂ ਕਿ ਰਾਂਝੇ ਨੂੰ ਬੜਾ ਪਿੱਛੇ ਆ ਕੇ ਵੇਖਦਾ ਵਾਰਿਸ ਸ਼ਾਹ ਬੇਸਿਕਲੀ ਉਹ ਹੀਰ ਦਾ ਕਿੱਸਾ ਬਣਾਉਂਦਾ ਤਾਂ ਹੀ ਅਸੀਂ ਇਹਨੂੰ ਕਿੱਸਾ ਹੀਰ ਕਹਿੰਦੇ ਹਾਂ ਔਰ ਰਾਂਝਾ ਬਾਦ ਉਹ ਇੱਕ ਐਵੇਂ ਇੱਕ ਲੈਜੈਂਡ ਵੀ ਬਣਿਆ ਹੈ ਨਾ ਕਿ ਸਾਡੇ ਸਾਰਿਆਂ ਕਿੱਸਿਆਂ ਦੇ ਵਿੱਚ ਜ਼ਨਾਨੀ ਪਹਿਲੇ ਆਉਂਦੀ ਹੈ ਤੇ ਮਰਦ ਬਾਅਦ ਚੋਂ ਆਉਂਦਾ ਹੈ ਹਾਂਜੀ ਮਿਰਜ਼ਾ ਸਾਹਿਬਾਂ ਤੋਂ ਇਲਾਵਾ ਬਾਕੀ ਜਿਹੜੇ ਨੇ ਸੋਨੀ ਮਾਈਵਾਲ ਆ ਗਏ ਜਾਂ ਸੱਸੀ ਪੰਨੂ ਆ ਗਿਆ ਜਾਂ ਹੀਰ ਰਾਂਝਾ ਆ ਗਿਆ ਉਹ ਜਿਹੜੇ ਨੇ ਉਸ ਵਿੱਚ ਕੁੜੀ ਪਹਿਲੇ ਆਉਂਦੀ ਹੈ ਤੇ ਲੇਕਿਨ ਉਹ ਲਾਈਨ ਚੈੱਕ ਕਰੋ ਕਹਿੰਦਾ ਵੀ ਹੋਇਆ ਹੁਕਮ ਦਰਗਾਹ ਤੋਂ ਹੀਰ ਬਖਸ਼ੀ ਖੇਤ ਜੰਮਿਆ ਭੁੰਨਿਆ ਦਾਣਿਆਂ ਦਾ ਉਹਨੇ ਕਿਹਾ ਵੀ ਦਰਗਾਹ ਤੋਂ ਹੀਰ ਬਖਸ਼ੀ ਹੈ ਰੱਬ ਨੇ ਮੈਨੂੰ ਹੈ ਤੇ ਜਿਵੇਂ ਭੁੰਨਿਆ ਦਾਣਿਆਂ ਦਾ ਦਾਣੇ ਭੁੰਨਣ ਦੀ ਲੋੜ ਵੀ ਨਹੀਂ ਪਈ ਪੂਰਾ ਖੇਤ ਹੀ ਭੁੰਨਿਆ ਦਾਣਿਆਂ ਦਾ ਜੰਮ ਪਿਆ ਸੋ ਉਹਦੀ ਪੋਇਟਰੀ ਤੇ ਅਸੀਂ ਬਾਅਦ ਚਾਹਾਂਗੇ ਜਿਹੜਾ ਹੁਣ ਤੁਹਾਡਾ ਸਵਾਲ ਸੀ ਹੈ ਕੰਟੈਕਚੁਅਲਾਈਜ਼ ਕਰਨ ਤੋਂ ਬਾਅਦ ਤੁਹਾਡੇ ਸੁਣਨ ਵਾਲਿਆਂ ਵਾਸਤੇ ਹਾਂਜੀ ਵਾਰਿਸ ਸ਼ਾਹ ਜਿਹੜਾ ਉਹ ਐਵੇਂ ਨਹੀਂ ਨੈਸ਼ਨਲ ਪੋਇਟ ਬਣਿਆ ਪੰਜਾਬ ਦਾ ਅਸੀਂ ਉਹਨੂੰ ਪੰਜਾਬ ਦਾ ਅੱਜ ਵੀ ਉਹਨੂੰ ਪੰਜਾਬ ਦਾ ਕੌਮੀ ਸ਼ਾਇਰ ਕਹਿੰਦੇ ਹਾਂ ਬਿਲਕੁਲ ਕਿਉਂਕਿ ਉਹ ਕਾਸਟ ਕ੍ਰੀਡ ਮਜ਼ਹਬ ਸੈਕਟ ਤੋਂ ਹਟ ਕੇ ਪੂਰੇ ਪੰਜਾਬ ਦੀ ਗੱਲ ਕਰਦਾ ਬਿਲਕੁਲ ਔਰ ਉਹਦੀ ਜਿਹੜੀ ਵਾਰਿਸ ਸ਼ਾਹ ਦੀ ਐਂਥੋਲੋਜੀ ਹੈ ਉਹਦੇ ਵਿੱਚ ਕਿਸੇ ਜਗ੍ਹਾ ਤੇ ਮਜ਼ਹਬੀ ਰੰਗ ਜ਼ਰੂਰ ਆ ਜਾਂਦਾ ਕਿਉਂਕਿ ਜ਼ਾਹਿਰ ਉਹ ਮੁਸਲਮਾਨ ਸੀ ਤੇ ਕੁਝ ਆਇਤਾਂ ਕੋਟ ਕਰ ਦਿੰਦਾ ਔਰ ਉਹ ਰੰਗ ਤੇ ਆਣਾ ਔਰ ਉਹ ਵੈਲਿਡ ਹੈ ਹਰ ਜਿਸ ਹੈਰੀਟੇਜ ਤੋਂ ਜੁਟ ਕੇ ਆ ਰਹੇ ਹੋ ਕਨੈਕਸ਼ਨ ਤੋਂ ਆ ਰਹੇ ਹੋ ਹੁਣ ਜੋਗਾ ਸਿੰਘ ਲਿਖੇਗਾ ਤਾਂ ਉਹਦੇ ਵਿੱਚ ਉਹਦੇ ਆਪਣੇ ਮੈਟਾਫਰਸ ਆਉਣਗੇ ਪਰ ਉਹਦੇ ਵਿੱਚ ਉਹ ਸਾਰੇ ਮੈਟਾਫਰ ਵਰਤਦਾ ਜਿਹੜੇ ਕਿ ਸ਼ਿਆਮ ਦੇ ਕ੍ਰਿਸ਼ਨ ਦੇ ਉਹ ਬਾਂਸਰੀ ਤੇ ਲੈ ਕੇ ਉੱਥੋਂ ਆਉਂਦਾ ਔਰ ਜੋ ਕਨੈਕਟ ਕਰਦਾ ਜਾਂਦਾ ਜੱਟਾਂ ਦੀ ਗੱਲ ਕਰਦਾ ਵਿੱਚ ਉਹ ਹੋਰ ਤਰੀਕੇ ਨਾਲ ਕਰਦਾ ਖੈਰ ਲੇਕਿਨ ਉਹਦੇ ਵਿੱਚ ਉਹ ਸਾਰੇ ਰੰਗ ਜਿਹੜੇ ਪੰਜਾਬ ਨੇ ਉਹ ਲੈ ਕੇ ਆਉਂਦਾ ਜਿਹੜਾ ਉਹ ਨੈਸ਼ਨਲ ਪੋਇਟ ਅਸੀਂ ਪੰਜਾਬ ਦਾ ਵਾਰਿਸ ਸ਼ਾਹ ਨੂੰ ਕਹਿੰਦੇ ਹਾਂ ਉਹਦੀ ਵਜ੍ਹਾ ਇਹ ਵੀ ਕਿ ਉਹਨੇ ਉਹ ਸਾਰਾ ਹੈਰੀਟੇਜ ਜਿਹੜਾ ਹੈ ਪੰਜਾਬ ਦਾ ਉਹ ਵਿਆਹਾਂ ਤੋਂ ਲੈ ਕੇ ਤੇ ਮਰਨ ਤੋਂ ਲੈ ਕੇ ਤੇ ਇਸ਼ਕ ਕਰਨ ਤੋਂ ਲੈ ਕੇ
ਤੇ ਜਿਹੜੀ ਮਸਕੂਲਿਨਿਟੀ ਹੈ ਕੈਦੂ ਵਾਲੀ, ਤੇ ਜਿਹੜੀ ਇਲਾਕਾਈ ਤੇ ਜਿਹੜੀ ਜ਼ਾਤ ਪਾਤ ਦੀ ਔਰ ਅਮੀਰੀ ਗਰੀਬੀ ਦੀ ਜਿਹੜੀ ਗੇਮ ਹੈ, ਔਰ ਜਿਹੜੀ ਜੋਗੀਆਂ ਦੀ ਟ੍ਰੈਡੀਸ਼ਨ ਹੈ, ਉਹਨੇ ਜਿਹੜੀ ਸਾਰੀ ਟ੍ਰੈਡੀਸ਼ਨ ਹੈ ਸੀ ਪੰਜਾਬ ਦੀ ਪਿੱਛੋਂ ਤੋਂ ਲੈ ਕੇ 1766 ਤੱਕ ਦੀ, ਉਸ ਔਰ ਉਹਦੇ ਵਿੱਚ ਸਾਰੇ ਜਿਹੜੇ ਹਮਲੇ ਹੋ ਰਹੇ ਨੇ ਕਾਬਲ ਤੋਂ, ਉਹਦੇ ਉੱਤੇ ਵੀ ਉਹ ਜ਼ਿਕਰ ਕਰਦਾ। ਮਤਲਬ ਤੁਸੀਂ ਜ਼ਰਾ ਲਾਈਨਾਂ ਚੈੱਕ ਕਰੋ, ਕਾਬਲੀ ਸਾਡੇ ਯਾਰ ਸੁਣ ਰਹੇ ਹੋਣ ਤੇ ਨਾਰਾਜ਼ ਨਾ ਹੋ ਜਾਣ। ਤੇ ਉਹ ਜਦੋਂ ਉਹਨੂੰ ਕੈਦੂ ਨੂੰ ਫੜਦੀਆਂ ਨੇ ਹੀਰ ਦੀਆਂ ਸਹੇਲੀਆਂ, ਤੇ ਉਹ ਲਾਈਨ ਕਹਿੰਦਾ ਵਾਂਗ ਕਾਬਲੀ ਕੁੱਤਿਆਂ ਗਿਰਦ ਹੋਈਆਂ, ਦੋ ਅਲੀ ਅਲ ਹਿਸਾਬ ਲਗਾ ਗਈਆਂ। ਬਾਬਾ ਕਾਬਲੀ ਕੁੱਤਿਆਂ ਉਹਦੇ ਪਿੱਛੇ ਪੈ ਗਈਆਂ ਨੇ ਔਰ ਉਹਨੂੰ ਮਾਰ। ਸੋ ਇਤਨਾ ਜਿਹੜੇ ਇਨਵੇਡਰ ਦੇ ਬਾਰੇ ਦੇ ਵਿੱਚ ਵਾਰਿਸ ਸ਼ਾਹ ਦੀ ਇਤਨੀ ਇਸ ਲੈਵਲ ਦਾ ਹੇਟਰਡ ਔਰ ਇਮੋਸ਼ਨਲਿਜ਼ਮ ਹੈ ਕਿ ਤੁਸੀਂ ਸੋਚ ਨਹੀਂ ਸਕਦੇ। ਖੇੜੇ ਕਾਬਲੀ ਕੁੱਤਿਆਂ ਵਾਂਗ ਜਿੱਥੇ ਵਡਵਾ ਕੇ ਨੱਕ ਤੇ ਕੰਨ ਗਏ। ਇਹ ਹੁਣ ਵਾਰਿਸ ਸ਼ਾਹ ਇਸ ਲੈਵਲ ਤੇ ਟੁਰ ਜਾਂਦਾ ਐਜ਼ ਅ ਪੋਇਟ। ਇੱਕ ਜਗ੍ਹਾ ਤੇ ਕਿਤਨਾ ਮੈਟਾਫੋਰਿਕਲ ਹੈ, ਇੱਕ ਜਗ੍ਹਾ ਤੇ ਕਿੰਨਾ ਡਾਇਰੈਕਟ ਹੋ ਜਾਂਦਾ ਉਹ, ਜਦੋਂ ਉਹ ਆਪਣੇ ਪੰਜਾਬ ਦੀ, ਔਰ ਇਹ ਸਾਰੀ ਲਵ ਆਫ ਦੀ ਲੈਂਡ ਹੈ ਨਾ, ਕਿ ਜਦੋਂ ਆਪਣੇ ਪੰਜਾਬ ਦੀ ਹਾਲਤ ਵੇਖਦਾ। ਸੋ ਉਹ ਜਿਹੜਾ ਨੈਸ਼ਨਲ ਪੋਇਟ ਉਹਨੂੰ ਅਸੀਂ ਕਹਿੰਦੇ ਆ ਵਾਰਿਸ ਸ਼ਾਹ ਨੂੰ, ਹਰ ਮਜ਼ਹਬੀ, ਹਰ ਪੰਜਾਬੀ ਵਾਸਤੇ, ਚਾਹੇ ਉਹ ਕਿਹੜੇ ਵੀ ਮਜ਼ਹਬ ਦਾ, ਕਿਹੜੇ ਵੀ ਇਲਾਕੇ ਦਾ, ਉਹਦੀ ਵਜ੍ਹਾ ਇਹੀ ਹੈ ਕਿ ਉਹਨੇ ਹਰ ਤਰ੍ਹਾਂ ਦੀ ਗੱਲ ਕੀਤੀ ਔਰ ਆਪਣੀ ਜ਼ਮੀਨ ਦੀ ਗੱਲ ਕੀਤੀ ਔਰ ਆਪਣੇ ਇਸ਼ਕ ਦੀ ਗੱਲ ਕੀਤੀ ਹੈ ਉਸ ਟਰਬੂਲੈਂਟ ਟਾਈਮ ਦੇ ਵਿੱਚ, ਜਿਹਦੇ ਵਿੱਚ ਲੋਕ ਰੋਟੀ ਪਾਣੀ ਲੱਭ ਰਹੇ ਹੁੰਦੇ ਸਨ, ਕਦੀ ਇੱਕ ਜਗ੍ਹਾ ਤੇ ਹੁੰਦੇ ਸਨ ਤੇ ਮਾਈਗ੍ਰੇਟ ਕਰਕੇ ਦੂਜੀ ਜਗ੍ਹਾ ਜਾ ਰਹੇ ਹੁੰਦੇ ਸਨ, ਕਿ ਦਾੜਵੀ ਆ ਰਹੇ ਨੇ, ਤੇ ਉਹਦੇ ਵਿੱਚ ਬਹਿ ਕੇ ਆਪਣੇ ਉਤਨੇ ਸਟਰੋਂਗ ਨਰਵਸ ਸਿਸਟਮ ਦੇ ਨਾਲ ਜੋ ਵਾਰਿਸ ਸ਼ਾਹ ਨੇ ਲਿਖਿਆ, ਉਹੀ ਫਿਰ ਮਾਣਿਆ ਬਾਅਦ ਦੀ ਸੰਗਤਾਂ ਨੇ ਵੀ ਉਹਨੂੰ ਉਸੇ ਤਰ੍ਹਾਂ। ਸੋ ਇਹ ਹੈ ਉਹ ਲੈਜੈਂਡਰੀ ਸਟੇਟਸ ਜਿਹੜਾ ਵਾਰਿਸ ਸ਼ਾਹ ਨੇ ਅਚੀਵ ਕੀਤਾ ਆਪਣੀ ਰਾਈਟਰੀ ਦੀ, ਆਪਣੀ ਪੋਇਟਰੀ ਦੇ ਥਰੂ। ਸੋ ਵਾਰਿਸ ਸ਼ਾਹ ਦਾ ਜਨਮ, ਜਿੱਦਾਂ ਤੁਸੀਂ ਦੱਸਿਆ, ਜਿਨ੍ਹਾਂ ਹਾਲਾਤਾਂ 'ਚ ਹੋਇਆ, ਜਦੋਂ ਉਸ ਸਮੇਂ ਜੋ ਪੰਜਾਬ ਦੇ ਹਾਲਾਤ ਸੀਗੇ, ਧਾੜਵੀ ਪੰਜਾਬ ਤੇ ਆਉਂਦੇ ਸੀ, ਲੁੱਟ ਕੇ ਲੈ ਜਾਂਦੇ ਸੀ। ਭਾਵੇਂ ਕਿ ਅੱਜ ਧਾੜਵੀ ਤਾਂ ਨਹੀਂ ਆਉਂਦੇ, ਪਰ ਜਿਸ ਤਰ੍ਹਾਂ ਦੀ ਸਿਚੁਏਸ਼ਨ ਦੋਨਾਂ ਪੰਜਾਬਾਂ ਦੇ ਵਿੱਚ ਹੈ, ਕੋਈ ਬਹੁਤਾ ਡਿਫਰੈਂਸ ਜਿਹਾ ਨਹੀਂ ਲੱਗਦਾ ਕਿ ਨਹੀਂ? ਉਹਦੀ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ। ਵੇਖੋ ਨਾ, ਉਹ ਜਿਹੜੇ ਦੇਖੋ ਇਹਦਾ ਇੱਕ ਤੇ ਪੋਲੀਟੀਕਲ ਐਂਗਲ ਹੈ, ਇੱਕ ਤੇ ਵਾਰਿਸ ਸ਼ਾਹ ਦਾ ਆਪਣਾ ਐਂਗਲ ਹੈ, ਉਹਦੇ ਉੱਤੇ ਅਸੀਂ ਗੱਲ ਕਰ ਲਾਂਗੇ। ਜਿਹੜਾ ਇਹਦਾ ਕੰਟੈਂਪਰੇਰੀ ਐਂਗਲ ਹੈ, ਉਹ ਤੇ ਹੋਇਆ ਇਹਦੇ ਨਾਲ ਕਿ ਜਦੋਂ ਕਲੋਨੀਅਲਿਜ਼ਮ ਆਇਆ ਤੇ ਜਿਹੜਾ ਨੇਟਿਵ ਇਨਵਾਇਰਨਮੈਂਟ ਸੀ ਸਾਡਾ, ਜਿਹੜੀ ਐਲੀਟ ਕਲਾਸ ਲੋਕਲ ਨਾਲ ਰਲ ਗਈ ਹੈ ਸਾਰੇ ਧਾੜਵੀਆਂ ਦੇ। ਵੇਖੋ ਨਾ, ਜਿਹੜਾ ਆਇਆ ਉਹ ਬੇਸਿਕਲੀ ਤੇ ਆਪ ਰਿਹਾ ਜਾਂ ਨਹੀਂ ਰਿਹਾ, ਉਹ ਆਪਣੇ ਏਜੰਟ ਤੇ ਛੋੜ ਕੇ ਗਿਆ ਨਾ ਇੱਥੇ। ਬਿਲਕੁਲ, ਉਹ ਕਲੋਨੀਅਲਿਜ਼ਮ ਤੋਂ ਪਹਿਲੇ ਦੀ ਵੀ, ਜਦੋਂ ਕੋਈ ਵੀ ਆਉਂਦਾ ਸੀ ਹਮਲਾ ਕਰਨ ਅਫਗਾਨਿਸਤਾਨ ਤੋਂ, ਤੇ ਉਹ ਆਪਣੇ ਇੱਥੇ ਕੋਈ ਨਾ ਕੋਈ ਨੁਮਾਇੰਦਾ ਛੱਡ ਕੇ ਜਾਂਦਾ ਸੀ। ਤੇ ਉਹ ਜਿਹੜੀ ਲੋਕਲ ਐਲੀਟ ਸੀ, ਉਹ ਜਿਹੜੀ ਐਲੀਟ ਸੇਮ ਰਹੀ ਆ, ਚਾਹੇ ਉਹ ਮਹਾਰਾਜਾ ਰਣਜੀਤ ਸਿੰਘ ਵੇਲੇ ਸੀ, ਚਾਹੇ ਉਸ ਤੋਂ ਪਹਿਲਾਂ ਸੀ, ਚਾਹੇ ਗੋਰਿਆਂ ਦੇ ਟਾਈਮ ਸੀ, ਚਾਹੇ ਉਸ ਤੋਂ ਬਾਅਦ ਆ, ਐਲੀਟ ਸੇਮ ਹੈ। ਵੇਖੋ ਤਾਂ ਹੀ ਇਹ ਹੁਣ ਇਹਨੂੰ ਤਾਂ ਕਾਰਪੋਰੇਟ ਲੈਂਗੁਏਜ ਵਿੱਚ ਕੁਝ ਹੋਰ ਕਵਾਂਗੇ ਨਾ, ਤਾਂ ਹੀ ਤਾਂ ਸਰਵਾਈਵ ਕਰਦੇ ਰਹੇ ਨੇ। ਉਹਨਾਂ ਦਾ ਝੰਡਾ ਉੱਚਾ ਹੀ ਰਿਹਾ। ਮਾਰੇ ਜਿਹੜੇ ਨੇ ਉਹ ਤੇ ਸ਼ਹਾਦਤਾਂ ਲੈਂਦੇ ਰਹੇ ਨੇ ਨਾ, ਤੇ ਉਹ ਤੇ ਅਸੀਂ ਤੇ ਆਪਣੇ ਸ਼ਹੀਦੀਆਂ ਦੀ ਕਿਸੇ ਲਿਖਦੇ ਰਹੇ ਆ। ਤੇ ਜਿਹੜਾ ਬੰਦਿਆਂ ਨੇ ਉਹਨਾਂ ਦੇ ਨਾਲ ਰਲੇ ਰਹੇ ਨੇ, ਉਹ ਅੱਜ ਵੀ ਉਹੀ ਰੂਲ ਕਰ ਰਹੇ ਨੇ, ਉਹਨਾਂ ਦੇ ਬੱਚੇ ਰੂਲ ਕਰ ਰਹੇ ਨੇ, ਉਹਨਾਂ ਨੂੰ ਵੀ ਜ਼ਮੀਨਾਂ ਦੇ ਕੇ ਗਏ ਨੇ, ਉਹਨਾਂ ਨੂੰ ਵੀ ਜਾਇਦਾਦਾਂ ਦੇ ਕੇ ਗਏ ਨੇ, ਤੇ ਉਹਨਾਂ ਨੇ ਹੁਣ ਫੈਕਟਰੀਆਂ ਲਾ ਲਈਆਂ ਨੇ ਤੇ ਮੁਲਾਜ਼ਮ ਰੱਖਣੇ ਸ਼ੁਰੂ ਕਰ ਦਿੱਤੇ ਨੇ। ਸੋ ਉਹ ਤੇ ਬਦਲਦੇ ਰਹੇ ਨੇ। ਸੋ ਮਤਲਬ ਉਹ ਕਲਾਸ ਇੱਕੋ ਹੀ ਰਹੀ ਹੈ ਐਲੀਟ ਦੀ, ਉਹ ਰੰਗ ਬਦਲਦੇ ਗਏ ਨੇ ਜਿੱਥੋਂ ਪਾਵਰ ਆਉਂਦੀ ਗਈ, ਉਸ ਪਾਵਰ ਦੇ ਨਾਲ ਉਹ ਕਨੈਕਟਡ ਨੇ। ਸੋ ਇਸ ਵਜ੍ਹਾ ਤੋਂ ਜਿਹੜੀ ਰੂਲਿੰਗ ਐਲੀਟ ਸੀ, ਉਹਦਾ ਤੇ ਲੋਕਾਂ ਨਾਲ ਕੋਈ ਤਾਲੁਕ ਹੀ ਨਹੀਂ ਰਿਹਾ ਕਦੋਂ ਦਾ, ਅੱਜ ਤੋਂ ਲੈ ਕੇ ਹੁਣ ਤੱਕ, ਪਿੱਛੋਂ ਤੋਂ ਲੈ ਕੇ ਹੁਣ ਤੱਕ ਦਾ। ਸੋ ਜਦੋਂ ਉਹਨਾਂ ਦਾ ਤਾਲੁਕ ਨਹੀਂ ਹੁੰਦਾ ਤੇ ਫਿਰ ਇੱਕ ਸ਼ਾਇਰ ਹੀ ਉੱਠਦਾ ਤੇ ਉਹੀ ਗੱਲ ਕਰਦਾ ਨਾ ਆਪਣੇ ਬੰਦਿਆਂ ਦੀ, ਉਹੀ ਫਿਰ ਇਸ਼ਕ ਦੀ ਗੱਲ ਕਰਦਾ, ਉਹੀ ਫਿਰ ਲਾਇਲਟੀ ਦੀ ਗੱਲ ਕਰਦਾ, ਉਹੀ ਫਿਰ ਕਹਿੰਦਾ ਵੀ ਵਾਲ ਵੀ ਮੁਨਾ ਦੇਣੇ ਨੇ, ਮੈਂ ਆਪਣੀ ਜ਼ਾਤ ਪਾਤ ਵੀ ਛੱਡ ਦੇਣੀ ਹੈ, ਆਪਣਾ ਇਲਾਕਾ ਵੀ ਛੱਡ ਦੇਣਾ, ਪਰ ਮੈਂ ਲੱਭਣਾ ਵੀ ਜਿਹੜਾ ਮੇਰਾ ਬੰਦਾ ਮੇਰੇ ਨਾਲ ਸੀ ਹੁਣ ਕਿੱਥੇ ਗਿਆ। ਸੋ ਜਿਹੜੀ ਲੋਕਾਈ ਹੈ ਉਹ ਤੇ ਫਿਰ ਆਪਣੇ ਆਪ ਨੂੰ ਇਹਨਾਂ ਸ਼ੇਰਾਂ ਦੇ ਵਿੱਚ, ਵਾਰਿਸ ਸ਼ਾਹ ਦੇ ਵਿੱਚ ਲੱਭਦੀ ਨਾ ਆਪਣੇ ਆਪ ਨੂੰ। ਉਹ ਹੈ ਸਰਦਾਰ ਗੁੱਜਰ ਸਿੰਘਾਂ ਤੇ ਫਲਾਣਿਆਂ ਚ ਨਹੀਂ ਜਾ ਕੇ ਲੱਭਦੀ, ਆਵਾਣਾ ਤੇ ਮੁਲਕਾਂ ਦੇ ਵਿੱਚ ਜਾ ਕੇ, ਜਿਨ੍ਹਾਂ ਨੇ ਕਿ ਜੋ ਵੀ ਪਾਰਟੀਆਂ ਨਾਲ ਜੱਟਾਂ ਦੀਆਂ ਰਲੀਆਂ ਰਹੀਆਂ ਨੇ, ਉਹਨਾਂ ਨਾਲ ਤੇ ਜਾ ਕੇ ਕਨੈਕਟ ਨਹੀਂ ਕਰਦੇ ਉਹ ਆਪਣੇ ਆਪ ਨੂੰ। ਜਦੋਂ ਆਪਣੀ ਏਜ ਆਫ ਆਈਸੋਲੇਸ਼ਨ ਦੇ ਵਿੱਚ, ਜਦੋਂ ਆਪ ਇਕੱਲੇ ਬਹਿੰਦੇ ਨੇ ਤੇ ਸੋ ਇਹ ਇੱਕ ਉਹ ਗੱਲ ਤੁਹਾਡੀ ਬਿਲਕੁਲ ਠੀਕ ਹੈ ਕਿ ਉਸੇ ਤਰ੍ਹਾਂ ਹੀ ਰਿਹਾ, ਵਾਰਿਸ ਸ਼ਾਹ ਤੋਂ ਕਿਸੇ ਨੇ ਸਿੱਖਿਆ ਹੀ ਨਹੀਂ ਹੈ। ਲੇਕਿਨ ਕਿਉਂਕਿ ਅਸੀਂ ਤੇ ਮੈਂ ਤੇ ਤੁਸੀਂ ਗੱਲ ਤੇ ਵਾਰਿਸ ਸ਼ਾਹ ਦੇ ਜਸ਼ਨ ਦੀ, ਉਹਦੀ ਸ਼ਾਇਰੀ ਦੀ, ਉਹਦੀ ਲੈਜੈਂਡਰੀ ਸਿਚੁਏਸ਼ਨ ਦੀ ਮਾਣ ਰਹੇ ਹਾਂ, ਤੇ ਉਹਦੇ ਵਿੱਚ ਇਹ ਵੀ ਬੜਾ ਜ਼ਰੂਰੀ ਹੈ ਕਿ ਜਿਵੇਂ ਜਿਹਨੇ ਵੀ ਇਹ ਤਰਜ਼ ਬਣਾਈ ਸੀ ਹੀਰ ਗਾਣ ਦੀ ਔਰ ਪੜ੍ਹਨ ਦੀ, ਉਹਨੇ ਉਹ ਰਿਐਲਿਟੀ ਦਾ ਬੜਾ ਰੋਲ ਹੈ ਸਾਡੀ ਪੰਜਾਬ ਦੀ ਟ੍ਰੈਡੀਸ਼ਨ ਦੇ ਵਿੱਚ, ਉਹਨੇ ਵੀ ਵਾਰਿਸ ਸ਼ਾਹ ਨੂੰ ਅਮਰ ਕੀਤਾ। ਇਹ ਵਾਰਿਸ ਸ਼ਾਹ ਸ਼ਾਇਦ ਪੜ੍ਹਿਆ ਇੰਨਾ ਨਹੀਂ ਗਿਆ ਜਿੰਨਾ ਸੁਣਿਆ ਗਿਆ। ਬਿਲਕੁਲ, ਜਿੰਨਾ ਸਾਡੇ ਮੈਨੂੰ ਲੱਗਦਾ ਨਹੀਂ ਕਿ ਬਹੁਤੇ ਪੰਜਾਬੀਆਂ ਨੇ ਵਾਰਿਸ ਸ਼ਾਹ ਦੀ ਹੀਰ ਪੂਰੀ ਪੜ੍ਹੀ ਹੋਵੇ। ਬਿਲਕੁਲ ਸਹੀ ਕਹਿ ਰਹੇ ਹੋ ਜੀ, ਕਿਉਂਕਿ ਵਾਰਿਸ ਸ਼ਾਹ ਜਿਹੜਾ ਉਹ ਜੰਗਲੀ ਹੈ, ਉਹ ਬਾਹਰ ਦਾ,
ਉਹ ਸ਼ੇਖਪੁਰੇ ਜੰਮਿਆ, ਸਾਈ ਵਾਲੇ ਜਾ ਕੇ ਉਹਨੇ ਕੰਪਲੀਟ ਕੀਤੀ ਹੈ ਆਪਣੀ ਹੀਰ, ਤੇ ਉਸਦਾ ਜਿਹੜਾ ਆਪਣੀ ਸਾਰੀ ਵੋਕੈਬਲਰੀ ਹੈ ਉਹ ਬੜੀ ਬਾਹਰ ਦੀ ਵੋਕੈਬਲਰੀ, ਲਹਿੰਦੇ ਦੀ ਵੋਕੈਬਲਰੀ ਹੈ ਸਾਰੀ, ਔਰ ਉਹਨੂੰ ਸਮਝਣਾ ਔਰ ਉਸ ਟਾਈਮ ਦੀ ਹੈ, ਔਰ ਉਹਨੂੰ ਸਮਝਣਾ ਜ਼ਰਾ ਔਖਾ ਹੋ ਜਾਂਦਾ ਉਹਦੇ ਵਿੱਚ। ਔਰ ਵੇਖੋ ਇਹ ਜਿਹੜਾ ਤੁਹਾਡਾ ਸਵਾਲ ਹੈ ਇੰਟਰਸਟਿੰਗ ਹੈ, ਕਿਉਂਕਿ ਜਦੋਂ ਕਲੋਨੀਅਲ ਪੀਰੀਅਡ ਔਰ ਪ੍ਰਿੰਟਿੰਗ ਪ੍ਰੈਸ ਆਇਆ ਤੇ ਉਸ ਟਾਈਮ ਦੇ ਉੱਤੇ ਜਿਹੜੇ ਨਵੇਂ ਛਾਪੇਖਾਨੇ ਬਣੇ ਨੇ ਉਹਦੇ ਵਿੱਚ ਤੁਸੀਂ ਇੱਕ ਲਫ਼ਜ਼ ਸੁਣਿਆ ਹੋਵੇਗਾ, ਅਸਲੀ ਤੇ ਵੱਡੀ। ਹਾਂਜੀ ਹਾਂਜੀ, ਉਹ ਹੋਰ ਵੱਡੀ ਕਰਦੇ ਗਏ। ਉਹਦੇ ਵਿੱਚ ਹਦਾਇਤੁੱਲਾ ਮੀਆਂ ਹਦਾਇਤੁੱਲਾ ਔਰ ਪੀਰਾਂ ਦਿੱਤਾ ਤਿਰਗੜ ਵਜ਼ੀਰਾਬਾਦ ਦਾ, ਉਹਨਾਂ ਨੇ ਕੋਈ 1500 ਸ਼ੇਰ ਵਿੱਚ ਐਡ ਕੀਤੇ ਨੇ ਛਾਪਣ ਵਾਸਤੇ, ਕਿਉਂਕਿ ਜਿਹੜਾ ਛਾਪਣ ਵਾਲਾ ਹੁੰਦਾ ਸੀ ਉਹ ਕਹਿੰਦਾ ਸੀ ਵੀ ਮੈਨੂੰ ਵੱਡੀ ਕਰਕੇ ਦੇ, ਜ਼ਰਾ 25-30 ਸਫ਼ੇ ਹੋਰ ਵਧਾ ਕੇ ਦੇ, ਤੇ ਉਹ ਆਪ ਕਹਿੰਦੇ ਸਨ, ਬਾਅਦ ਲੈਜੈਂਡ ਹੈ ਵੀ ਉਹਨਾਂ ਨੂੰ 1 ਰੁਪਈਆ ਲੱਭਦਾ ਸੀ ਇੱਕ ਸ਼ੇਰ ਵਧਾਉਣ ਦਾ। ਸੋ ਇਹ ਜਿਹੜੀ ਮਸ਼ਹੂਰ ਜ਼ਿਆਦਾ ਜਿਹੜੇ ਸ਼ੇਰ ਮਸ਼ਹੂਰ ਨੇ, ਜਿਵੇਂ ਇਹ ਸੀ ਨਾ ਕਿ ਡੋਲੀ ਚੜ੍ਹਦੇ ਆ ਹੀਰ ਨੇ ਮਾਰੀਆਂ ਚੀਕਾਂ ਮੈਨੂੰ ਲੈ ਚੱਲੇ ਬਾਬਲਾ ਲੈ ਚੱਲੇ, ਇਹ ਹੁਣ ਵਾਰਿਸ ਸ਼ਾਹ ਦੀ ਲਾਈਨ ਹੀ ਨਹੀਂ ਹੈ, ਇਹ ਲਾਈਨ ਜਿਹੜੀ ਪੀਰਾਂ ਦਿੱਤਾ ਤਿਰਗੜ ਦੀ ਐਡ ਕੀਤੀ ਹੋਈ ਹੈ ਵਜ਼ੀਰਾਬਾਦ। ਇਹ ਮਤਲਬ ਕਿੰਨਾ ਕੁ ਇਹਦੇ ਤੇ ਰਿਸਰਚ ਹੋ ਚੁੱਕੀ ਹੈ ਕਿ ਮਤਲਬ ਹੁਣ ਤੱਕ ਇਹ ਹੋ ਚੁੱਕਿਆ ਕਿ ਕਿਹੜੇ ਸ਼ੇਰ ਉਹਦੇ ਨੇ ਤੇ ਕਿਹੜੇ ਉਹਦੇ ਨੇ ਕੁਝ? ਹਾਂਜੀ ਹਾਂਜੀ ਹਾਂਜੀ, ਬਿਲਕੁਲ ਕਿਤਾਬਾਂ ਇਹਦੇ ਉੱਤੇ ਲਿਖੀਆਂ ਗਈਆਂ ਨੇ, ਇਹਦੇ ਉੱਤੇ। ਔਰ ਸਭ ਤੋਂ ਇੰਪੋਰਟੈਂਟ ਜਿਹੜਾ ਕਿ ਉਹ ਸ਼ੇਖ ਅਬਦੁਲ ਅਜ਼ੀਜ਼ ਨੇ ਜਿਹੜੀ ਆਪਣੀ ਬਾਰ ਇਟਲਾ ਨੇ ਜਿਹਨੇ ਪਹਿਲੀ ਐਡਿਟ ਕੀਤੀ ਹੈ ਹੀਰ, ਜਿਹੜੀ ਪਹਿਲੀ ਅਥੈਂਟਿਕ ਐਡੀਟਿੰਗ ਹੈ ਹੀਰ, ਕਿਉਂਕਿ ਉਹਨੇ ਕੋਈ 22 ਜਿਹੜੇ ਕਲਮੀ ਨੁਸਖੇ ਹੈ ਸਨ ਵਾਰਿਸ ਸ਼ਾਹ ਦੇ, ਉਹ ਲੱਭ ਕੇ 1822 ਦਾ ਲੇਟੈਸਟ ਹੈ ਜਿਹੜਾ ਉਹਦੇ ਕੋਲ ਮਿਲਿਆ ਉਹਨੂੰ, ਆਪਣੇ ਜਿਹੜਾ ਉਹਨੇ ਜ਼ਾਹਿਰ ਜੋ ਵੀ ਉਸ ਟਾਈਮ ਦੀ ਲਾਹੌਰ ਦੀ ਇਲੀਟ ਸੀ ਉਹਨਾਂ ਦੇ ਕੋਲੋਂ ਲੈ ਕੇ ਔਰ ਸਫ਼ਰ ਵੀ ਕੀਤਾ ਉਹਨੇ ਉਹਨਾਂ ਦੇ ਵਿੱਚੋਂ ਐਡਿਟ ਕਰਕੇ ਤੇ ਬਣਾਈ ਹੈ। ਸੋ ਸ਼ੇਖ ਅਬਦੁਲ ਅਜ਼ੀਜ਼ ਦੀ ਅਜੇ ਵੀ ਸਭ ਤੋਂ ਲੈਜੈਂਡਰੀ ਐਡੀਟਿੰਗ ਸਮਝੀ ਜਾਂਦੀ ਹੈ, ਜਿਹੜੀ ਕਿ 1964 ਵਿੱਚ ਮੇਰੇ ਖਿਆਲ ਜਾ ਕੇ ਕੰਪਲੀਟ ਹੋਈ ਸੀ, ਛਪੀ ਹੈ। ਸੋ ਉਹਦੇ ਵਿੱਚ ਉਹਨੇ ਸਾਰੀਆਂ ਚੀਜ਼ਾਂ ਡਿਸਕਸ ਕੀਤੀਆਂ ਨੇ। ਦੂਜਾ ਲੇਟੈਸਟਲੀ ਛਪੀ ਉਹਨੇ 2004 ਮੇਰੇ ਖਿਆਲ 2001 ਛਪੀ ਹੈ, ਉਹਦੇ ਵਿੱਚ ਜਿਹੜਾ ਪ੍ਰੋਲੋਗ ਹੈ ਪੂਰਾ ਸਾਰਾ, ਉਹਦੇ ਵਿੱਚ ਉਹਦੀ ਐਡੀਟਿੰਗ ਵਿੱਚ ਬੜੀ ਗੱਲ ਕੀਤੀ ਗਈ ਹੈ ਪੂਰੀ, ਬਲਕਿ ਕਿਤਾਬਾਂ ਲਿਖੀਆਂ ਗਈਆਂ ਨੇ ਸ਼ੇਖ ਅਬਦੁਲ ਅਜ਼ੀਜ਼ ਨੇ, ਤੇ ਉਹ ਸਾਰੇ ਜਿਹੜੇ 22 ਨੁਸਖੇ ਹੈ ਸਨ ਉਹਨਾਂ ਨੁਸਖਿਆਂ ਦੀ ਸਾਰੀ ਡਿਟੇਲ ਵੀ ਦਿੱਤੀ ਹੈ ਕਿ 1813 ਦਾ ਇਹਦੇ ਵਿੱਚ ਸਫਾ ਕੀ ਹੈ, ਇਹ ਲਿਖਣ ਵਾਲਾ ਕਿਹੜਾ, ਕਾਤਬ ਕਿਹੜਾ, ਉਹਦੇ ਵਿੱਚ ਉਹਨੇ ਕਿਵੇਂ ਕਿਹੜੀਆਂ ਚੀਜ਼ਾਂ ਕੱਢੀਆਂ ਨੇ, ਕਿਹੜੀ ਚੀਜ਼ਾਂ ਉਹਨੂੰ ਡਾਊਟਫੁਲ ਲੱਗੀਆਂ ਨੇ ਆਪ ਵੀ, ਉਹਦੇ ਉੱਤੇ ਵੀ ਉਹਨੇ ਗੱਲ ਕੀਤੀ ਹੈ। ਫਿਰ ਸ਼ਰੀਫ ਸਾਬਰ ਨੇ ਬਹੁਤ ਕੰਮ ਕੀਤਾ, 2015 ਚ ਉਹਨਾਂ ਦੀ ਡੈਥ ਹੋਈ ਹੈ, ਉਹ ਵਾਰਿਸ ਸ਼ਾਹ ਮੈਮੋਰੀਅਲ ਕਮੇਟੀ ਦੇ ਥਰੂ, ਉਹ 1985 ਆਈ ਥਿੰਕ ਕੰਪਲੀਟ ਹੋਈ ਸੀ, ਔਰ ਰੀਪ੍ਰਿੰਟ ਹੈ ਉਹਦਾ 2006, ਉਹਦੇ ਵਿੱਚ ਬੜਾ ਮੇਰੇ ਖਿਆਲ 50-60 ਸਫ਼ੇ ਦਾ ਉਹਨਾਂ ਦਾ ਇੱਕ ਪ੍ਰੋਲੋਗ ਹੈ ਜਿਹਦੇ ਵਿੱਚ ਉਹ ਸਾਰੀ ਡਿਟੇਲ ਉਹਨਾਂ ਨੇ ਕੀਤੀ ਹੈ ਕਿ ਕਿਹੜੇ ਬੰਦੇ ਨੇ ਕਿਹੜੇ ਸ਼ੇਰ ਕਿਵੇਂ ਕੀਤਾ। ਫਿਰ ਇੱਕ ਕਿਤਾਬ ਵੀ ਜ਼ਾਇਦ ਮਹਿਮੂਦ ਬੰਦਾ ਸੀ, ਹੁਣ ਪਤਾ ਨਹੀਂ ਉਹ ਮੈਂ ਉਹ ਕਿਤਾਬ ਆਪ ਇੱਕ ਐਡੀਸ਼ਨ ਉਹਦਾ ਵੇਖਿਆ, ਉਹਨੇ ਵੀ ਇਹ ਜਿਹੜਾ ਰਲੇ ਇਹਨੂੰ ਰੜਾ ਕਹਿੰਦੇ ਆ ਅਸੀਂ ਜਿਹੜੀ ਐਡੀਸ਼ਨਸ ਹੋਏ ਨੇ ਉਹਦੇ ਉੱਤੇ ਉਹਨੇ ਗੱਲ ਕੀਤੀ ਹੈ। ਸੋ ਲੇਕਿਨ ਇਹ ਦੋ ਬੰਦੇ ਸਨ, ਇਹ ਬਹੁਤ ਮਸ਼ਹੂਰ ਸਨ ਜਿਨ੍ਹਾਂ ਨੇ ਕਿ ਰੱਜ ਕੇ ਅਸਲੀ ਤੇ ਵੱਡੀਆਂ ਹੀਰਾਂ ਕਸ਼ਮੀਰੀ ਬਾਜ਼ਾਰ ਲਾਹੌਰ ਵਿੱਚ ਪਬਲਿਸ਼ਰਸ ਨੂੰ ਦਿੱਤੀਆਂ ਨੇ ਤੇ ਉਹਨਾਂ ਨੇ ਛਾਪੀਆਂ ਨੇ। ਜਿਵੇਂ ਮੈਂ ਕਹਿ ਰਿਹਾ ਸੀ ਕੋਈ ਲੈਜੈਂਡ ਆਇਆ ਸੀ ਬਈ ਉਹ 1 ਰੁਪਈਆ ਲੱਭਦਾ ਸੀ ਉਸ ਜ਼ਮਾਨੇ 'ਚ, ਬੜਾ ਸੀ 1 ਰੁਪਈਆ ਉਸ ਜ਼ਮਾਨੇ 'ਚ, ਮਤਲਬ 1900 ਦੇ ਵਿੱਚ 1910 ਦੇ ਵਿੱਚ ਤੁਹਾਨੂੰ 1 ਰੁਪਈਆ ਇੱਕ ਸ਼ੇਰ ਦਾ ਲੱਭ ਰਹੇ ਹੋਏ ਤੇ ਤੁਸੀਂ ਫਿਰ 1000 ਦੇ ਬਜਾਏ 2000 ਸ਼ੇਰ ਤੇ ਕੱਢ ਹੀ ਲਓਗੇ ਔਖੇ ਸੌਖੇ। ਤੇ ਉਹ ਨਾਲ ਤੇ ਉਹ ਕਹਿੰਦਾ ਵੀ ਸੀ, ਹਦਾਇਤੁੱਲੇ ਨੇ ਕਿਹਾ ਸੀ ਬਈ ਮੈਂ ਪਤਾ ਨਹੀਂ ਮੈਂ ਘੋੜਾ ਤਖਯੁਲ ਦਾ ਖੂਬ ਦੌੜਾਇਆ ਹੀ, ਉਹ ਆਪਣੇ ਆਪ ਨੂੰ ਕਹਿੰਦੇ ਮੈਂ ਹਦਾਇਤੁੱਲਾ ਵਾ ਕਿਆ ਤੂੰ ਇਮੈਜੀਨੇਸ਼ਨ ਇਸਤੇਮਾਲ ਕੀਤੀ ਹੈ। ਪੀਰਨ ਦਿੱਤੇ ਦੀ ਵੀ ਇਸ ਤਰ੍ਹਾਂ ਦੀ ਲਾਈਨਾਂ ਹੈ ਨੇ ਜਿਸ ਤਰੀਕੇ ਨਾਲ ਉਹਨੇ ਆਪਣੇ ਆਪ ਨੂੰ ਵੀ ਕਹਿੰਦਾ ਕਿ ਮੈਂ ਹੁਣ ਐਡੀਸ਼ਨ ਕੀਤਾ। ਸੋ ਉਹਨਾਂ ਨੇ ਆਪ ਮੰਨਿਆ ਕਿ ਅਸੀਂ ਐਡੀਸ਼ਨ ਕੀਤਾ ਆਪਣੇ ਸ਼ੇਰਾਂ ਦੇ ਵਿੱਚ ਵੀ। ਮਹਿਮੂਦ ਅਵਾਨ ਜੀ ਆਪਣੀ ਤੁਹਾਡੇ ਨਾਲ ਗੱਲਾਂ ਬਾਤਾਂ ਤੇ ਜਾਰੀ ਰਹਿਣਗੀਆਂ, ਆਪਾਂ ਥੋੜੇ ਜਿਹੇ ਕਮਰਸ਼ੀਅਲ ਸੁਨੇਹੇ ਸੁਣ ਲਈਏ। The heart of South Hall. This is Desi Radio on 1602 AM. ਹਾਂਜੀ, ਤੁਸੀਂ ਸੁਣ ਰਹੇ ਦੇਸੀ ਰੇਡੀਓ 1602 AM ਤੇ ਗਾਉਂਦਾ ਪੰਜਾਬ ਬਿੱਟੂ ਦੇ ਨਾਲ। ਅੱਜ ਆਪਾਂ ਵਾਰਿਸ ਸ਼ਾਹ ਦੀ 300ਵੀਂ ਜਨਮ ਦਿਹਾੜੇ ਜਾਂ ਜਨਮ ਵਰੇ ਦੇ ਸੰਬੰਧ ਵਿੱਚ ਗੱਲਾਂ ਬਾਤਾਂ ਕਰ ਰਹੇ ਹਾਂ। ਮਹਿਮੂਦ ਅਵਾਨ ਜੀ ਜਿਹੜੇ ਕਿ ਡਬਲਿਨ ਤੋਂ ਸਾਡੇ ਨਾਲ ਜੁੜੇ ਹੋਏ ਨੇ। ਮਹਿਮੂਦ ਅਵਾਨ ਜੀ ਵੈਲਕਮ ਬੈਕ। ਮਿਹਰਬਾਨੀ ਭਾਈ ਜੀ। ਮਹਿਮੂਦ ਅਵਾਨ ਜੀ, ਹੁਣ ਆਪਾਂ ਗੱਲ ਕਰੀਏ ਕਿ ਇਸ ਜਨਮ ਵਰੇ ਦੀ ਜਾਂ 300ਵੇਂ ਜਨਮ ਵਰੇ ਦੀ, ਸੋ ਇਹ ਕਿਸ ਤਰ੍ਹਾਂ ਦੇ ਸਮਾਗਮ ਹੋ ਰਹੇ ਨੇ ਤੇ ਕਿੱਥੇ ਹੋ ਰਹੇ ਨੇ, ਕਿੰਨੀ ਕੁ ਨੌਲੇਜ ਹੈ ਤੁਹਾਨੂੰ, ਕਿਸ ਤਰ੍ਹਾਂ ਕਿੱਥੇ ਸਮਾਗਮ ਹੋ ਰਹੇ? ਜੀ ਮੇਰਾ ਖਿਆਲ ਵੇਖੋ, ਇੱਕ ਲਾਇਲਪੁਰ ਸਾਡੇ ਦੋਸਤ ਨੇ ਤੋਹੀਦ ਚੱਠਾ ਦੇ ਕਾਲਜ ਚ, ਉਹਨਾਂ ਨੇ ਇੱਕ ਲਾਇਲਪੁਰ ਲਿਟਰੇਚਰ ਫੈਸਟੀਵਲ ਹੋਇਆ, ਉਹਦੇ ਉੱਤੇ ਗੱਲ ਕੀਤੀ ਹੈ ਵਾਰਿਸ ਸ਼ਾਹ ਦੇ ਬਾਰੇ ਚ। ਮੁਸ਼ਤਾਕ ਸੂਫੀ ਨੇ ਡਾਨ ਵਿੱਚ ਮਜ਼ਮੂਨ ਵੀ ਲਿਖਿਆ ਹੈ, ਲੇਕਿਨ ਉਹ ਜਿਸ ਲੈਵਲ ਤੇ ਮੈਨੂੰ ਨਹੀਂ ਪਤਾ ਕਿ ਹੁਣ ਈਸਟ ਪੰਜਾਬ ਵਿੱਚ ਕਿੰਨੀ ਐਕਟੀਵਿਟੀ ਹੋਈ ਹੈ ਵਾਰਿਸ ਸ਼ਾਹ ਦੀ, ਲੇਕਿਨ ਜਿਸ ਲੈਵਲ ਤੇ ਹੋਣਾ ਚਾਹੀਦਾ ਸੀ ਉਸ ਲੈਵਲ ਤੇ ਨਹੀਂ ਹੋਇਆ।
ਕਿਉਂਕਿ ਜਿੱਦਾਂ ਤੁਸੀਂ ਕਹਿੰਦੇ ਹੋ ਜਾਂ ਆਪਾਂ ਸਾਰੇ ਮੰਨਦੇ ਆ ਕਿ ਉਹ ਸਾਡਾ ਨੈਸ਼ਨਲ ਪੋਇਟ ਆ, ਕੌਮੀ ਕਵੀ ਆ, ਕੌਮੀ ਸ਼ਾਇਰ ਆ। ਅਗਰ ਪੰਜਾਬੀ ਕੌਮ ਐਡੀ ਵੱਡੀ ਕੌਮ ਆ, 2 ਮੁਲਕਾਂ 'ਚ ਫੈਲੀ ਆ, ਉਸ ਤੋਂ ਬਾਅਦ ਪੂਰੀ ਦੁਨੀਆ 'ਚ ਫੈਲੀ ਆ, ਐਡੇ ਮਤਲਬ ਐਡਾ ਸਾਡੇ ਕੋਲ ਸਟਰਕਚਰ ਆ, ਐਡਾ ਕੁਛ ਆ, ਉਸ ਹਿਸਾਬ ਨਾਲ ਤੇ ਮਤਲਬ ਸਿਰ 'ਚੋਂ ਪੁਣੀ ਵੀ ਨਹੀਂ ਕੱਤੀ ਕਿ ਨਹੀਂ? ਬਿਲਕੁਲ ਇੰਜ ਕਹਿੰਦੇ ਜੀ, ਕਿਉਂਕਿ ਅਸੀਂ ਐਜ਼ ਏ ਕੌਮ ਜ਼ਿੰਦਾ ਹੀ ਕੋਈ ਨਹੀਂ ਹੈ ਨਾ ਬਿੱਟੂ ਸਾਹਿਬ। ਇਹ ਤੇ ਗੱਲ ਮਤਲਬ ਇਸ ਗੱਲ ਨੂੰ ਤੇ ਸਾਨੂੰ ਮੰਨਣਾ ਚਾਹੀਦਾ ਨਾ, ਅਸੀਂ ਤੇ ਜ਼ਿੰਦਾ ਵਾਂ ਐਜ਼ ਏ ਮੁਸਲਮਾਨ, ਐਜ਼ ਏ ਸਿੱਖ, ਐਜ਼ ਏ ਹਿੰਦੂ। ਸੋ ਅਗਰ ਕੋਈ ਰਿਲੀਜੀਅਸ ਫੈਸਟੀਵਿਟੀ ਹੁੰਦੀ ਤੇ ਤੁਸੀਂ ਵੇਖਿਆ ਨਾ ਕਿ ਕਿੰਨੇ ਅਸੀਂ ਜਿਹੜਾ ਨਾ ਮਨਾਰਿਆਂ ਤੇ ਚੜ੍ਹ ਕੇ ਉਹ ਮਨਾਉਂਦੇ ਹਾਂ। ਤੇ ਇਹ ਕਿਉਂਕਿ ਰਿਲੀਜੀਅਸ ਐਲੀਮੈਂਟ ਤੇ ਨਹੀਂ ਸੀ ਨਾ, ਰਿਲੀਜੀਅਸ ਬੰਦਾ ਤੇ ਨਹੀਂ ਹੈ, ਇਹ ਤੇ ਇੱਕ ਕਲਚਰਲਿਸਟ ਸੀ, ਇਹ ਤੇ ਇੱਕ ਨੇਸ਼ਨ ਦੀ ਗੱਲ ਕਰ ਰਿਹਾ ਸੀ, ਇੱਕ ਉਸ ਟਾਈਮ ਦੀ ਆਪਣੀ ਹੈਰੀਟੇਜ ਦੀ, ਉਹਦੇ ਲਾਸ ਦੀ ਵੀ ਗੱਲ ਕਰ ਰਿਹਾ ਸੀ। ਦੇਖੋ ਨਾ, ਜਦੋਂ ਕਹਿੰਦਾ ਅੱਜ ਮਿਲੀ ਪੰਜਾਬ ਕੰਧਾਰੀਆਂ ਨੂੰ, ਤੇ ਉਹ ਉਸ ਟਾਈਮ ਦੇ ਲਾਸ ਦੀ ਵੀ ਗੱਲ ਕਰ ਰਿਹਾ, ਆਪਣੇ ਜ਼ਮੀਨ ਦੀ ਵੀ ਔਰ ਆਪਣੇ ਹੈਰੀਟੇਜ ਦੀ ਵੀ ਔਰ ਆਪਣੇ ਕਲਚਰ ਦੀ ਵੀ। ਸੋ ਅਸੀਂ ਤੇ ਪੰਜਾਬੀ ਐਜ਼ ਏ ਨੇਸ਼ਨ, ਮੇਰਾ ਨਹੀਂ ਖਿਆਲ ਕਿ ਅਸੀਂ ਐਜ਼ ਏ ਨੇਸ਼ਨ ਐਗਜ਼ਿਸਟ ਕਰਦੇ ਹਾਂ। ਅਸੀਂ ਤੇ ਐਗਜ਼ਿਸਟ ਕਰਦੇ ਹਾਂ ਐਜ਼ ਏ ਮੁਸਲਮਾਨ ਤੇ ਸਿੱਖ ਤੇ ਹਿੰਦੂ ਤੇ ਬਾਕੀ ਹੋਰ ਵੀ ਮਜ਼ਹਬ ਪਾ ਲਓ, ਅਸੀਂ ਐਗਜ਼ਿਸਟ ਨਹੀਂ ਕਰਦੇ ਐਜ਼ ਏ ਨੇਸ਼ਨ। ਤੇ ਜਿਹੜੀਆਂ ਨੇਸ਼ਨ ਐਜ਼ ਏ ਨੇਸ਼ਨ ਐਗਜ਼ਿਸਟ ਹੀ ਨਹੀਂ ਕਰਦੀਆਂ ਜਾਂ ਸੋਚਦੀਆਂ ਹੀ ਨਹੀਂ ਹਨ ਉਸ ਥਾਟ ਪ੍ਰੋਸੈਸ ਵਿੱਚ, ਆਪਣੇ ਆਪ ਨੂੰ ਵੇਖਦੇ ਹੀ ਨਹੀਂ ਨੇ, ਉਹਨਾਂ ਨੇ ਫਿਰ ਕੀ ਮਨਾਉਣਾ ਵਾਰਿਸ ਸ਼ਾਹ ਨੂੰ? ਉਹ ਫਿਰ ਆਪਣੇ ਰਿਲੀਜੀਅਸ ਜਿਹੜੇ ਫਿਗਰਸ ਹੈ ਨੇ ਉਹਨਾਂ ਦੀਆਂ ਜਨਮ ਭੂਮੀਆਂ ਮਨਾਵਣਗੇ। ਉਹਦੇ ਵਿੱਚ ਵਾਰਿਸ ਸ਼ਾਹ ਤੇ ਮਸਕੀਨ ਹੈ ਨਾ, ਉਹ ਫਕੀਰ ਆਦਮੀ ਹੈ, ਉਹਨੂੰ ਪਤਾ ਨਹੀਂ ਲੋੜ ਵੀ ਨਹੀਂ ਹੈ ਕਿਸੇ ਜਸ਼ਨ ਦੀ ਜਾਂ ਕਿਸੇ ਮਨਾਉਣ ਦੀ। ਉਹਨੇ ਜੋ ਲਿਖ ਦਿੱਤਾ ਉਹ ਲਿਖ ਦਿੱਤਾ। ਮੈਨੂੰ ਤੇ ਡਰ ਹੁਣ ਇਹ ਹੈ ਕਿ ਹੁਣ ਸਾਡੀ ਜਨਰੇਸ਼ਨ ਤੇ ਬਾਹਰ ਜਨਰੇਸ਼ਨ ਨੂੰ ਤੇ ਪਤਾ ਵੀ ਹੋਏਗਾ, ਪਤਾ ਨਹੀਂ ਪਿਛਲਿਆਂ ਨੂੰ ਨਾਮ ਵੀ ਯਾਦ ਰਹੇਗਾ ਕਿ ਨਹੀਂ ਕਿ ਵਾਰਿਸ ਸ਼ਾਹ ਨਾਂ ਦਾ ਕੋਈ ਬੰਦਾ ਵੀ ਆਇਆ ਸੀ ਜਿਹਨੇ ਪੰਜਾਬ ਦੀ ਐਪਿਕ ਲਿਖੀ ਹੈ, ਜਿਹਨੇ ਪੰਜਾਬ ਦੀ ਗੱਲ ਕੀਤੀ ਹੈ। ਇਹ ਤੇ ਅਗਰ ਮਿਊਜ਼ਿਕ ਦੇ ਵਿੱਚ ਸਸਟੇਨ ਨਾ ਕੀਤਾ ਵਾਰਿਸ ਸ਼ਾਹ ਨੇ ਜਾਂ ਕਿਸੇ ਵੀ ਸਾਡੀ ਪਿਛਲੀ ਸ਼ਾਇਰੀ ਨੇ, ਮਤਲਬ ਮੈਨੂੰ ਲੱਗਦਾ ਕਿ ਵਾਰਿਸ ਸ਼ਾਹ ਨੂੰ ਭੁੱਲਣਾ ਤੇ ਕਿਸੇ ਵੀ ਤਰ੍ਹਾਂ ਸੰਭਵ ਨਹੀਂ ਹੋ ਸਕੂਗਾ, ਕਿਉਂਕਿ ਹੀਰ ਜਿਉਂਦੀ ਰਹੂਗੀ ਐਜ਼ ਅ ਮਿਊਜ਼ੀਕਲ ਸੌਂਗ ਦੇ ਤੌਰ ਤੇ। ਹੀਰ ਕਦੀ ਨਹੀਂ ਮਰੂ, ਕਿਉਂਕਿ ਕੋਈ ਵੀ ਮੈਨੂੰ ਲੱਗਦਾ ਸਿੰਗਰ ਹੈ ਜਿਹੜਾ ਮਾੜਾ ਮੋਟਾ ਵੀ ਉਹਦਾ ਨਾਮ ਆ ਤੇ ਉਹ ਹੀਰ ਜ਼ਰੂਰ ਗਾਉਂਦਾ। ਸੋ ਹੀਰ ਹਮੇਸ਼ਾ ਗਾਈ ਜਾਊਗੀ, ਤੇ ਅਗਰ ਹੀਰ ਦਾ ਜ਼ਿਕਰ ਆਊਗਾ ਤੇ ਵਾਰਿਸ ਸ਼ਾਹ ਦਾ ਜ਼ਿਕਰ ਜ਼ਰੂਰ ਆਊਗਾ। ਐਬਸੋਲੂਟਲੀ ਨਹੀਂ, ਉਹ ਗੱਲ ਤੁਹਾਡੀ ਬਿਲਕੁਲ ਠੀਕ ਹੈ। ਲੇਕਿਨ ਵੇਖੋ ਤੁਸੀਂ ਨਾ ਕਿ ਉਹ ਘੱਟ ਤੇ ਇਸ ਵਿੱਚ ਕੋਈ ਸ਼ੱਕ ਨਹੀਂ, ਤੁਹਾਡੀ ਗੱਲ ਬਿਲਕੁਲ ਫੁੱਲੀ ਤੌਰ ਤੇ ਸਹਿਮਤ ਐਗਰੀਡ ਹਾਂ ਮੈਂ ਕਿ ਈਵਨ ਰਣਜੀਤ ਬਾਵੇ ਨੇ ਵੀ, ਬਾਕੀ ਵੀ ਮੁੰਡੇ ਕਿਸੇ ਨੇ ਵੀ ਗਾਈ ਹੈ, ਉਹ ਜ਼ਿਕਰ ਕਰ, ਹਾਂ ਉਹ ਜ਼ਿਕਰ ਵੀ ਕਰਦੇ ਰਹਿੰਦੇ ਨੇ, ਮਤਲਬ ਆਪਣੇ ਆਪ ਨੂੰ ਜੋੜਦੇ ਵੀ ਨੇ ਹੀਰ ਦੇ ਨਾਲ ਜਾ ਕੇ, ਆਪਣੀ ਹੈਰੀਟੇਜ ਦੇ ਨਾਲ। ਸੋ ਇਸ ਵਿੱਚ ਕੋਈ ਸ਼ੱਕ ਨਹੀਂ। ਲੇਕਿਨ ਉਹਦੀ ਜਿਹੜੀ ਕੰਟੀਨਿਊਏਸ਼ਨ ਉਹਨਾਂ ਨੇ ਵੀ ਪਤਾ ਨਹੀਂ ਪੜ੍ਹ ਕੇ ਜੋੜਿਆ ਜਾਂ ਲਿਖਣ ਵਾਲੇ ਨੇ ਲਿਖ ਦਿੱਤਾ ਉਹਨਾਂ ਨੂੰ ਨਾਲ ਹੀਰ। ਕਹਾਣੀ ਤੇ ਆਏ ਕਿ ਵਾਰਿਸ ਸ਼ਾਹ ਨੂੰ ਜਦੋਂ ਤੱਕ ਪੜ੍ਹਨਗੇ ਨਹੀਂ, ਉਹਦੇ ਸਟੇਟਸ ਦਾ ਵੀ ਅੰਦਾਜ਼ਾ ਨਹੀਂ ਹੋਣਾ ਨਾ ਇਹਨਾਂ ਨੂੰ। ਕਿਉਂਕਿ ਸਾਨੂੰ ਵੇਖੋ ਹੀਰ ਦਾ ਐਜ਼ ਏ ਲੈਜੈਂਡ ਤੇ ਅਸੀਂ ਗੱਲ ਕਰਦੇ ਨੇ, ਮਿਰਜ਼ੇ ਦੀ ਵੀ ਤੇ ਹੀਰ ਦੀ ਵੀ ਤੇ ਸੋਹਣੀ ਦੀ ਵੀ, ਜਦੋਂ ਤੱਕ ਪੜ੍ਹਨਗੇ ਨਹੀਂ ਉਦੋਂ ਤੱਕ ਜਿਹੜਾ ਪਿੱਛੇ ਲਿਖਣ ਵਾਲਾ ਜਿਹਦੀ ਵਜ੍ਹਾ ਤੋਂ ਕਿੱਸਾ ਮਸ਼ਹੂਰ ਹੋਇਆ ਉਸਦੀ ਜਿਹੜੀ ਲੈਜੈਂਡਰੀ ਕ੍ਰੀਏਟਿਵਿਟੀ ਹੈ ਉਹਦਾ ਵੀ ਪਤਾ ਨਹੀਂ ਲੱਗੇਗਾ। ਉਹਦੇ ਵਿੱਚੋਂ ਹੋਰ ਸਿਵਾਏ ਹੀਰ ਦੇ ਹੋਰ ਬਹੁਤ ਕੁਝ ਕੱਢਿਆ ਜਾ ਸਕਦਾ। ਵੇਖੋ ਜਿਹੜੀਆਂ ਉਹ ਮੇਰਾ ਖਿਆਲ ਸ਼ਰੀਫ ਸਾਬਰ ਨੇ ਕਿਤੇ ਲਿਖਿਆ ਕਿ ਕੋਈ 50 ਤੇ ਉਸ ਟਾਈਮ ਦੇ ਉੱਤੇ ਜਿਹੜੀਆਂ ਚਾਵਲ ਦੀਆਂ ਕਿਸਮਾਂ ਸਨ ਕਿ ਕਿੰਨੀਆਂ, ਉਹਦੇ ਜ਼ਿਕਰ ਕਰ ਦਿੱਤੇ ਨੇ ਜਦੋਂ ਵਿਆਹ ਕਰ ਰਿਹਾ ਤੇ ਹਰ ਮਿਠਾਈਆਂ ਦੇ ਜ਼ਿਕਰ ਵੀ ਕੀਤੇ ਨੇ ਉਹਨੇ, ਜਿੰਨੀਆਂ ਵੀ ਮਿਠਾਈਆਂ ਉਸ ਸਮੇਂ ਸੀਗੀਆਂ, ਮਿਠਾਈਆਂ ਦੇ ਜ਼ਿਕਰ ਨੇ, ਸਿੱਠਣੀਆਂ ਦੇ ਜ਼ਿਕਰ ਨੇ, ਉਹ ਜਿਹੜੀਆਂ ਤ੍ਰਿੰਜਣ ਚ ਬਹਿ ਕੇ ਪੂਣੀਆਂ ਕੱਤੀਆਂ ਨੇ, ਉਸ ਸਾਰੇ ਪ੍ਰੋਸੈਸ, ਉਹ ਖੇਸ ਕਿਵੇਂ ਬਣਦੇ ਨੇ। ਉਹਨੇ ਤੇ ਜਿਹੜੀ ਪੂਰੀ ਕਲਚਰਲ ਹੈਰੀਟੇਜ ਸੀ ਪੰਜਾਬ ਦੀ, ਉਹਨੂੰ ਹਰ ਐਂਗਲ ਤੋਂ ਐਵੇਂ ਉਹ ਜਿਹੜੀ ਜੋਗੀਆਂ ਦੀ ਟ੍ਰੈਡੀਸ਼ਨ ਹੈ ਉਹਦੇ ਉੱਤੇ ਪਤਾ ਨਹੀਂ 50 ਸਫਾ ਤੇ ਜੋਗੀਆਂ ਦੀ ਟ੍ਰੈਡੀਸ਼ਨ ਤੇ ਹੈ, ਕਿਤਨੇ ਐਕਸਟੈਂਟ ਨੇ ਜਿਹੜੇ ਜੋਗੀਆਂ ਦੀ ਟ੍ਰੈਡੀਸ਼ਨ ਤੇ ਨੇ ਕਿ ਜੋਗ ਹੁੰਦਾ ਕੀ ਹੈ ਤੇ ਜੋਗ ਲਿਆ ਕਿਹਾ ਜਾਂਦਾ ਤੇ ਕੰਨ ਪੱਟੇ ਜੋਗੀ ਕੀ ਹੁੰਦੇ ਨੇ। ਤੇ ਉਹ ਮਤਲਬ ਤੁਸੀਂ ਐਵੇਂ ਮੈਨੂੰ ਲਾਈਨ ਅਜੇ ਤੱਕ ਯਾਦ ਆਉਂਦੀ, ਮੈਂ ਤੇ ਆਪਣੀ ਕਿਤਾਬ ਵਿੱਚ ਵੀ ਵਰਤੀ ਸੀ ਕਿ ਉਹ ਜਦੋਂ ਉਸਕੋ ਪੁੱਛਦਾ ਨਾ ਜਦੋਂ ਵਾਪਸ ਆ ਰਿਹਾ ਹੁੰਦਾ ਹੀਰ ਨੂੰ ਲੱਭਣ ਵਾਸਤੇ, ਤੇ ਉਹ ਫਿਰ ਇਹ ਕਹਿੰਦਾ ਕਿ ਚੇਲੇ ਅਗਸਤ ਮੁੰਨ ਦੇਖ, ਮੈਂ ਅਗਸਤ ਮੁੰਨ ਇੱਕ ਜੋਗੀ ਉਹਦਾ ਮੈਂ ਚੇਲਾ ਹਾਂਜੀ। ਤੇ ਉਹ ਹਰ ਤਰੀਕੇ ਨਾਲ ਆਪਣੇ ਆਪ ਨੂੰ ਐਸੋਸੀਏਟ ਕਰਦਾ ਜਾ ਕੇ ਰਾਂਝਾ ਜਿੱਥੋਂ ਉਹ ਹੋ ਕੇ ਆ ਰਿਹਾ ਆਪਣੀ ਉਸ ਸਾਰੇ ਲਰਨਿੰਗ ਪ੍ਰੋਸੈਸ ਔਰ ਆਪਣੀ ਜ਼ਾਤ ਦੀ ਪਹਿਚਾਣ ਦੇ ਵਿੱਚ ਵੀ, ਜ਼ਾਤ ਨੂੰ ਵੀ ਲੱਭਣੇ ਚ ਵੀ ਔਰ ਆਪਣੇ ਇਸ਼ਕ ਨੂੰ ਲੱਭਣੇ ਚ ਵੀ। तो वो सारी चीज उदों तक नहीं समझ आएगी ਜਦੋਂ तक वारिस शाह ਨੂੰ ਉਸ ਤਰ੍ਹਾਂ ਪੜ੍ਹਿਆ ਨਹੀਂ ਜਾਏਗਾ। ਔਰ ਵੇਖੋ ਜਿਹੜੀ ਵਾਰਿਸ ਸ਼ਾਹ ਦੀ ਬਿਊਟੀ ਹੈ ਨਾ, ਉਹਦੀਆਂ ਚੀਜ਼ਾਂ ਲੈਜੈਂਡ ਬਣ ਗਈ ਨੇ। ਇਹ ਹੀ ਵੱਡਾ ਸ਼ਾਇਰ ਹੁੰਦਾ। ਤੁਸੀਂ ਉਹ ਲਾਈਨ ਵੇਖੀ ਹੋਣੀ ਨਾ ਵਾਰਿਸ ਸ਼ਾਹ ਜੀ, ਸੱਚ ਆਖਣਾ ਹੀ ਹੁਣੇ ਆਖ ਮੈਨੂੰ, ਇਹ ਉਹ ਸੱਚ ਤੇ ਝੂਠ ਦਾ ਵੇਲੜਾ ਹੀ। ਮਤਲਬ ਉਹ ਜਿਹੜਾ ਸੱਚ ਤੇ ਝੂਠ ਦਾ ਵੇਲੜਾ ਅਸੀਂ ਹੁਣ ਵੀ ਵਰਤਦੇ ਹਾਂ, ਤੇ ਉਹਦੇ ਵਿੱਚ ਵਾਰਿਸ ਸ਼ਾਹ ਦੀ ਲਾਈਨ ਹੈ ਜਿਹੜੀ ਅਜੇ ਤੱਕ ਅਸੀਂ ਯੂਜ਼ ਕਰਦੇ ਹਾਂ। ਜਿਵੇਂ ਅੱਗੋਂ ਜਿਹੜੀ ਗੱਲ ਕਰਦਾ ਕਿ ਰਾਂਝਾ ਆਖ ਦਾ ਖਿਆਲ ਨਾ ਪਾਓ ਮੇਰੇ, ਸਭ ਸ਼ੀ ਫਕੀਰ ਦਾ ਦੇਸ ਕਿਆ, ਵਤਨ ਦਮਾਂ ਦੇ ਨਾਲ ਤੇ ਜ਼ਾਤ ਜੋਗੀ, ਸਾਨੂੰ ਜ਼ਾਤ ਕਬੀਲੜਾ ਖੇਸ਼ ਗਿਆ। ਇਹ ਜਿਹੜੀਆਂ ਲਾਈਨਾਂ ਨੇ ਵਾਰਿਸ ਸ਼ਾਹ ਦੀਆਂ, ਇਹ ਤੇ ਲੈਜੈਂਡ ਬਣ ਗਈਆਂ ਨੇ। ਸਾਡਾ ਈਡੀਅਮ, ਸਾਡੀ ਰੋਜ਼ਮਰਾ ਈਡੀਅਮ ਬਣ ਗਿਆ ਸਾਡਾ।
ਹਾਂਜੀ, ਤੇ ਇਹ ਹੀ ਵੱਡੇ ਸ਼ਾਇਰ ਦੀ ਨਿਸ਼ਾਨੀ ਹੁੰਦੀ ਹੈ ਕਿ ਉਹ ਉਹਦੇ ਵਿੱਚੋਂ ਆਮ ਬੋਲ ਚਾਲ ਦੇ ਵਿੱਚ ਵੀ ਮੈਨੂੰ ਇੱਕ ਲੈਵਲ ਤੇ ਤੋਂ ਇਤਨਾ ਵੱਡਾ ਸ਼ਾਇਰ ਹੁੰਦਾ ਤੇ ਦੂਜੇ ਤੇ ਆਮ ਬੋਲ ਚਾਲ ਹੀ ਸ਼ਾਮਲ ਹੋ ਜਾਂਦਾ ਉਸੇ ਤਰ੍ਹਾਂ ਜਿਤਨਾ ਵੱਡਾ ਉਹ ਸ਼ਾਇਰ ਹੁੰਦਾ। ਸੋ ਦੋਨੋਂ ਲੈਵਲਸ ਤੇ ਸਾਡੇ ਬਾਬਿਆਂ ਦੀ, ਸਾਡੇ ਕਲਾਸਿਕਸ ਦੀ ਬਿਊਟੀ ਇਹ ਹੁੰਦੀ ਹੈ ਕਿ ਉਹ ਲਿਟਰੇਰੀ ਕ੍ਰਿਟਿਸਿਜ਼ਮ ਤੇ ਵੀ ਪੂਰਾ ਉਤਰਦਾ, ਤੇ ਜਿਹੜਾ ਆਮ ਲੋਕ ਜਿਹੜੇ ਕਿ ਉਹਨੂੰ ਲਿਟਰੇਰੀ ਪੈਰਾਫਰਨੇਲੀਆ ਨਹੀਂ ਜਾਣਦੇ ਉਹਨਾਂ ਦੀ ਵੀ ਜਿਹੜਾ ਨਾ ਜ਼ਬਾਨ ਜ਼ਰਿਆਮ ਹੋ ਜਾਂਦਾ, ਜਿਹਨੂੰ ਉਰਦੂ 'ਚ ਕਹਿੰਦੇ ਨੇ। ਸੋ ਕੀ ਗੱਲ ਕਰੀਏ ਡਬਲਿਨ ਦੀ, ਆਇਰਲੈਂਡ, ਜਿੱਥੇ ਆਪਣੇ ਪੰਜਾਬੀ ਇੱਥੇ ਜਿਹੜੇ ਵਸਦੇ ਨੇ, ਕਿ ਉਹਨਾਂ ਵੱਲੋਂ ਕੋਈ ਜ਼ਿਕਰ ਹੋਇਆ ਜਾਂ ਇਸ ਤਰ੍ਹਾਂ ਦਾ ਹੀਰ ਦਾ ਕੁਛ ਮਨਾਉਣ ਦਾ ਜਾਂ ਕੁਛ ਇਸ ਤਰ੍ਹਾਂ ਦਾ? ਨਹੀਂ ਜੀ, ਨਹੀਂ ਕੋਈ ਨਹੀਂ, ਬਿਲਕੁਲ ਕੋਈ ਨਹੀਂ ਹੋਇਆ। ਔਰ ਉੱਥੇ ਇੱਥੇ ਤੇ ਜ਼ਾਹਿਰ ਅਸੀਂ ਇੱਕ ਕਮਿਊਨਿਟੀ ਥੋੜੀ ਹੈ, ਦੂਜਾ ਉਹ ਕਮਿਊਨਿਟੀ ਵੀ ਸਪਲਿਟ ਵੀ ਹੈ ਜਿਓਗ੍ਰਾਫਿਕਲੀ ਵੀ, ਕਿਸੇ ਇੱਕ ਏਰੀਆ ਜਿਤਨੇ ਜ਼ਿਆਦਾ ਅਸੀਂ ਹੈ ਵੀ ਨਹੀਂ ਹੈ। ਤੇ ਫਿਰ ਮੈਂ ਤੇ ਇੱਥੇ ਕੋਈ ਜ਼ਾਤੀ ਤੌਰ ਤੇ, ਮੈਂ ਤੇ ਕਿਉਂਕਿ ਲਿਖਣ ਪੜ੍ਹਨ ਵਾਲਾ ਬੰਦਾ, ਮੈਂ ਤੇ ਉਹ ਆਰਗੇਨਾਈਜ਼ਰ ਤੇ ਨਹੀਂ ਆ ਟਾਈਪ ਦਾ, ਸੋ ਮੈਨੂੰ ਤੇ ਪਤਾ ਵੀ ਨਹੀਂ ਹੈ ਕਿ ਇੱਥੇ ਕੋਈ ਲੋਕ ਜਿਹੜੇ ਨੇ ਉਹ ਬਹਿੰਦੇ ਵੀ ਹਨ ਕੋਈ ਪੜ੍ਹਨ ਲਿਖਣ ਵਾਸਤੇ ਜਾਂ ਸੁਣਨ ਵਾਸਤੇ ਜਾਂ ਨਹੀਂ। ਸੋ ਰਿਲੀਜੀਅਸ ਫੈਸਟੀਵਿਟੀਜ਼ ਇੱਥੇ ਜ਼ਰੂਰ ਹੁੰਦੀਆਂ ਨੇ, ਕਿ ਉਹਨਾਂ ਦੀ ਆਪਣੇ ਰਿਲੀਜੀਅਸ ਡਾਣੀਆਂ ਜ਼ਰੂਰ ਨੇ ਜਿੱਥੇ ਬਹਿ ਕੇ ਮਜ਼ਹਬ ਦੀ ਗੱਲ ਹੁੰਦੀ ਹੈ, ਪਰ ਮੈਨੂੰ ਨਹੀਂ, ਮੇਰੇ ਜ਼ਿਹਨ ਵਿੱਚ ਨਹੀਂ ਹੈ ਇੱਥੇ ਕਿ ਕੋਈ ਕਿਸੇ ਜਗ੍ਹਾ ਤੇ ਬਹਿ ਕੇ ਕਿਸੇ ਕਲਚਰ ਦੀ ਗੱਲ ਜਾਂ ਕਲੈਕਟਿਵ ਕਲਚਰ ਦੀ ਜਾਂ ਕਲੈਕਟਿਵ ਪੋਇਟਰੀ ਦੀ ਜਾਂ ਲਿਟਰੇਚਰ ਦੀ ਜਾਂ ਆਰਟ ਦੀ ਗੱਲ ਹੁੰਦੀ ਹੈ। ਉਹ ਤੇ ਨਹੀਂ ਹੈ, ਇੱਥੇ ਤੇ ਨਹੀਂ ਹੈ। ਸੋ ਮੈਂ ਤੇ ਉਹ ਨਹੀਂ ਸੁਣਿਆ ਨਾ, ਉਸ ਤੋਂ ਮੈਂ ਤੇ ਅਵੇਅਰ ਹਾਂ ਜੀ। ਔਰ ਇਤਨੇ ਬੰਦੇ ਜਿਹੜੇ ਸਾਡੇ ਯੂਕੇ 'ਚ ਬੈਠੇ ਨੇ ਉੱਥੇ ਵੀ ਮੈਂ ਤੇ ਕੋਈ ਬਸ ਨਹੀਂ, ਮੈਂ ਕੁਛ ਨਹੀਂ ਹੋਇਆ, ਐਸਾ ਕੁਛ ਨਹੀਂ ਹੋਇਆ। ਉੱਥੇ ਤੇ ਲੋਕ ਸਾਰੇ ਲਿਖਣ ਪੜ੍ਹਨ ਵਾਲੇ ਤੇ ਰਾਈਟਰ ਵੀ ਬਹੁਤ ਜ਼ਿਆਦਾ ਨੇ, ਤੇ ਉੱਥੇ ਵੀ ਮੈਂ ਤਾਂ ਕੋਈ ਨਹੀਂ ਬਸ ਸੁਣੀ ਕਿ ਕਿਸੇ ਨੇ ਕੋਈ ਯਾਰ ਵੇਖੋ ਨਾ, ਇਹ ਹੀ ਡਿਕਲਾਈਨ ਹੈ ਨਾ ਸਾਡਾ, ਕਿ ਇਹ ਤੇ ਅਜੇ ਤੁਸੀਂ ਚਲੋ ਇਹ ਦੇਸੀ ਰੇਡੀਓ ਵਾਲਿਆਂ ਨੇ ਚੰਗਾ ਕੀਤਾ ਤੁਸੀਂ ਕਿ ਐਟਲੀਸਟ ਅਸੀਂ ਯਾਦ ਤੇ ਕਰ ਰਹੇ ਹਾਂ ਨਾ ਇਸੇ ਬਹਾਨੇ ਵਾਰਿਸ ਸ਼ਾਹ ਨੂੰ ਔਰ ਉਹਦੇ ਲੈਜੈਂਡਰੀ ਸਟੇਟਸ ਨੂੰ ਔਰ ਉਸ ਇਸ਼ਕ ਨੂੰ। ਵੇਖੋ ਨਾ, ਜਿਹੜੀ ਹੀਰ ਦਾ ਵਾਰਿਸ ਸ਼ਾਹ ਨੇ ਲਿਖੀ ਹੈ, ਉਸ ਤੋਂ ਬਾਅਦ ਆਉਣ ਵਾਲਿਆਂ ਨੇ ਉਹਨੂੰ ਆਪਣੇ ਨਾਲ ਅਟੈਚ ਕਿਵੇਂ ਕੀਤਾ ਔਰ ਕਿਸ ਤਰੀਕੇ ਨਾਲ ਲੋਕਾਂ ਨੇ, ਔਰ ਉਸ ਤੋਂ ਪਹਿਲ ਵਾਲਿਆਂ ਨੇ। ਸੋ ਹੀਰ ਨੂੰ ਸਮਝਣਾ ਉਸ ਕਲੈਕਟਿਵ ਸੈਂਸ ਵਿੱਚ ਬੜਾ ਜ਼ਰੂਰੀ ਹੈ ਕਿ ਸ਼ਾਹ ਹੁਸੈਨ ਨੇ ਉਸ ਤੋਂ ਪਹਿਲੇ ਕਿਵੇਂ ਵਰਤਿਆ ਆਪਣੀ ਸਾਰੀ ਕਾਫੀਆਂ ਦੇ ਵਿੱਚ। ਸ਼ਾਹ ਹੁਸੈਨ ਹੀਰ ਦੇ ਮੈਟਾਫੋਰ ਨੂੰ ਲੈ ਕੇ ਆਂਦਾ ਕਿੰਨੀ ਵਾਰ, ਔਰ ਉਸ ਤੋਂ ਬਾਅਦ ਜਿਹੜੀ ਉਸ ਤੋਂ ਬੁੱਲੇ ਸ਼ਾਹ ਕਿਵੇਂ ਲੈ ਕੇ ਆਂਦਾ, ਮਤਲਬ ਬੁੱਲੇ ਸ਼ਾਹ ਤੇ ਉਹਨੂੰ ਉਹਦਾ ਰੋਲ ਹੀ ਚੇਂਜ ਕਰ ਦਿੰਦਾ ਹੈ ਹੀਰ ਦਾ, ਤੁਸੀਂ ਇਸ ਲੈਵਲ ਤੇ ਆ ਕੇ। ਸੋ ਇਹ ਜਿਹੜਾ ਸਾਰੀ ਕੰਟੀਨਿਊਏਸ਼ਨ ਹੋਈ ਹੈ, ਇਹ ਕੰਟੀਨਿਊਏਸ਼ਨ ਤੇ ਉਹ ਸਾਰੇ ਕਿਸੇ ਦੇ ਨਾਲ ਉਹਦੇ ਰਾਈਟਰ ਦਾ ਵੀ ਬੜਾ ਕਮਾਲ ਹੈ। ਔਰ ਉਸ ਰਾਈਟਰ ਨੇ ਜਿਵੇਂ ਪੰਜਾਬ ਨੂੰ ਵੇਖਿਆ, ਵੇਖੋ ਨਾ ਜਿਹੜੀ ਲਾਈਨ ਸ਼ੁਰੂ ਦੇ ਵਿੱਚ ਹੀ ਵਾਰਿਸ ਸ਼ਾਹ ਜਦੋਂ ਪੰਜਾਬ ਦੀ ਗੱਲ ਕਰਦਾ ਤੇ ਫਿਰ ਉਹ ਲਾਈਨ ਸ਼ੁਰੂ ਇੰਝ ਕਰਦਾ ਕਿ ਸ਼ਕਰਗੰਜ ਨੇ ਆਣ ਕੇ ਆਮ ਕੀਤਾ, ਦੁੱਖ ਦਰਦ ਪੰਜਾਬ ਦਾ ਦੂਰ ਹੈ ਜੀ। ਉਹ ਬਾਬੇ ਫਰੀਦ ਸ਼ਕਰਗੰਜ ਵਾਲੇ ਨਾਲ ਕੋਟ ਕਰ ਰਿਹਾ, ਬਾਬੇ ਨਾਲ, ਸ਼ੇਖ ਫਰੀਦ ਨਾਲ। ਉਹਨੇ ਕਿਹਾ ਕਿ ਇੱਥੇ ਸ਼ਕਰਗੰਜ ਨੇ ਆਣ ਕੇ ਆਮ ਕੀਤਾ ਇਸ ਦੇਸ਼ ਪੰਜਾਬ ਵਿੱਚ, ਤੇ ਦੁੱਖ ਦਰਦ ਪੰਜਾਬ ਦਾ ਦੂਰ ਹੈ ਜੀ। ਤੇ ਤੁਸੀਂ ਹੁਣ ਵੇਖੋ ਨਾ ਕਿ ਕਿੱਥੋਂ ਕਿਵੇਂ ਕਨੈਕਟ ਕਰ ਰਿਹਾ ਉਹ ਆਪਣੀ ਸਾਰੀ ਓਨਰਸ਼ਿਪ ਜਿਹੜੀ ਹੈ ਉਸ ਸਾਰੀ ਲੈਂਡ ਦੀ ਔਰ ਉਸ ਹੈਰੀਟੇਜ ਦੀ, ਉਸ ਵਿਰਸੇ ਦੀ। ਉਹ ਬਾਰ-ਬਾਰ ਮੈਂ ਜ਼ੋਰ ਇਸ ਵਜ੍ਹਾ ਦੇ ਰਿਹਾ ਕਿ ਅਸੀਂ ਆਪਣੇ ਉਸ ਵਿਰਸੇ ਤੋਂ ਹੀ ਕੱਟ ਗਏ ਹਾਂ। ਵਾਰਿਸ ਸ਼ਾਹ ਤੇ ਕਨੈਕਟ ਕਰਨ ਦੀ ਗੱਲ ਕਰਦਾ, ਕੀ ਤੁਹਾਨੂੰ ਲੱਗਦਾ ਕਿ ਜਿਹੜੀ ਪੰਜਾਬ ਦੀ ਵੰਡ ਹੋਈ ਹੈ, ਜੋ ਵੀ ਹੋਇਆ ਪੋਲੀਟੀਕਲ ਰੀਜ਼ਨਸ ਦੇ ਕਰਕੇ, ਕਿ ਜਿੱਦਾਂ ਕਿਉਂਕਿ ਉਹਨੂੰ ਵੀ ਵਾਰਿਸ ਸ਼ਾਹ ਨੂੰ ਵੀ ਅਹਿਸਾਸ ਸੀ ਕਿ ਕਦੇ ਨਾ ਕਦੇ ਤਾਂ ਭਰਾ ਵੰਡੇ ਜਾਂਦੇ। ਕੋਈ ਲਿਖਦਾ ਵੀ ਕਿ ਹਾਜ਼ਰ ਕਾਜੀ ਦੇ ਪੈਂਚ ਸਦਾਏ ਸਾਰੇ, ਭਾਈਆਂ ਜਿਮੀ ਨੂੰ ਕਸ਼ ਪਵਾਈ ਆਹੀ, ਵੱਡੀ ਦੇ ਕੇ ਜਿਮੀ ਲੈ ਗਏ ਚੰਗੀ, ਬੰਜਰ ਜਿਮੀ ਰੰਜੇਟੇ ਨੂੰ ਆਹੀ। ਸੋ ਉਹਨੂੰ ਵੀ ਪਤਾ ਸੀ ਕਿ ਇਹ ਵੱਡੀ ਦਿੱਤੀ ਜਾਂਦੀ ਹੈ, ਇਹ ਆਪਸ ਵਿੱਚ ਫਟਣਗੇ ਪਟਣੀ, ਇਸ ਚੀਜ਼ ਦਾ ਉਹਨੂੰ ਅਹਿਸਾਸ ਸੀ ਪਹਿਲਾਂ ਹੀ। ਬਿਲਕੁਲ ਹੈ ਸੀ ਜ਼ਾਹਿਰ। ਵੇਖੋ ਨਾ, ਜਿੱਥੇ ਵੀ ਮਾਲਕੀ ਦਾ ਕਨਸੈਪਟ ਹੋਏਗਾ, ਓਨਰਸ਼ਿਪ ਦਾ, ਜ਼ਮੀਨ ਦਾ, ਪੈਸੇ ਦਾ, ਔਰ ਉਸ ਟਾਈਮ ਤੇ ਪੈਸਾ ਜ਼ਮੀਨ ਹੀ ਪੈਸਾ ਸੀ, ਮਾਲ ਦਾ, ਡੰਗਰ ਜਿਹੜਾ ਉਹ ਤੁਹਾਡੀ ਪ੍ਰਾਪਰਟੀ ਸਮਝੀ ਜਾਂਦੀ ਸੀ ਉਸ ਟਾਈਮ ਤੇ। ਇਹ ਤੇ ਹਿਊਮਨ ਇਨਸਟਿੰਕਟ ਹੈ ਨਾ ਜੀ, ਤੇ ਉਹਨੂੰ ਵਾਰਿਸ ਸ਼ਾਹ ਨੂੰ ਡੈਫੀਨੇਟਲੀ ਪਤਾ ਸੀ। ਔਰ ਇਹ ਜਿਹੜਾ ਨਿਖੜਨਾ ਹੈ ਹੀਰ ਤੇ ਰਾਂਝੇ ਦਾ, ਇਹ ਵੀ ਤੇ ਉਹੀ ਟ੍ਰੈਡੀਸ਼ਨ ਹੈ ਨਾ ਇੱਕ, ਜਿਹਦੇ ਵਿੱਚ ਬੰਦੇ ਨਿਖੜ ਜਾਂਦੇ ਨੇ, ਔਰ ਫਿਰ ਜਦੋਂ ਉਹਨਾਂ ਨੂੰ ਮਿਲਾਉਣ ਵਾਸਤੇ ਕਿੰਨੇ ਯਤਨ ਕਰਨੇ ਪੈਂਦੇ ਨੇ। ਦੇਖੋ ਨਾ, ਇਹ ਵੀ ਸਾਨੂੰ ਵਾਰਿਸ ਸ਼ਾਹ ਦੱਸਦਾ ਨਾ ਕਿ ਜਦੋਂ ਤੁਸੀਂ ਨਿਖੜਦੇ ਹੋ ਤੇ ਫਿਰ ਆਪਣੇ ਆਪ ਨਹੀਂ ਮਿਲਣ ਆਉਂਦਾ, ਫਿਰ ਉਸ ਵਾਸਤੇ ਕੰਨ ਪੜਵਾਣੇ ਪੈਂਦੇ ਨੇ, ਫਿਰ ਯੋਗ ਲੈਣੇ ਪੈਂਦੇ ਨੇ, ਫਿਰ ਸਿਰ ਮੁਨਵਾਣੇ ਪੈਂਦੇ ਨੇ, ਹਾਂਜੀ। ਔਰ ਜਦੋਂ ਉੱਥੇ ਜਾ ਕੇ ਹੀਰ ਜੋ ਕੁਝ ਕਰਤੱਵ ਕਰ ਰਹੀ ਹੈ, ਉਹ ਇੱਕ ਪੂਰੇ ਪ੍ਰੋਸੈਸ ਚੋਂ ਲੰਘਣਾ ਪੈਂਦਾ ਤੇ ਫਿਰ ਮਿਲਣ ਆਉਂਦਾ। ਔਰ ਫਿਰ ਉਹ ਐਵੇਂ ਨਹੀਂ ਹੁੰਦਾ ਫਿਰ ਜਦੋਂ ਇੱਕ ਦਫਾ ਬੰਦਾ ਨਿਖੜ ਜਾਂਦਾ ਤੇ। ਸੋ ਉਹ ਵੇਖੋ ਨਾ, ਉਹ ਨਿਖੜਨ ਤੇ ਮਿਲਣ ਦੀ ਤੇ ਸਾਰੀ ਦਾਸਤਾਨ ਹੈ ਨਾ, ਕਿ ਉਹਨੂੰ ਲੇਕਿਨ ਅਸਾਂ ਲੋਕਾਂ ਤੋਂ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਨਾ। ਔਰ ਉਹਨੂੰ ਔਰ ਜ਼ਿਆਦਾ ਦੁੱਖ ਇਹੀ ਹੁੰਦਾ ਕਿ ਜਿਹੜਾ ਸਾਡਾ ਡਾਇਸਪੋਰਾ, ਉਹ ਤੇ ਮਤਲਬ ਮੈਂ ਇੱਥੇ ਵੇਖਦਾ, ਉਹ ਤੇ ਇਤਨਾ ਰਿਲੀਜੀਅਸ ਹੋ ਚੁੱਕਿਆ, ਇਸ ਲੈਵਲ ਤੇ ਉਹ ਮਜ਼ਹਬੀ ਹੋ ਚੁੱਕਿਆ ਕਿ ਉਹ ਆਪਣੀ ਉਸ ਕਲਚਰਲ ਹੈਰੀਟੇਜ ਨੂੰ ਉਸ ਤਰ੍ਹਾਂ ਉਹ ਨਹੀਂ ਕਰਨਾ, ਉਹਨੇ ਆਪਣੀ ਰਿਲੀਜੀਅਸ ਹੈਰੀਟੇਜ ਹੀ ਉਹਦੀ ਕਲਚਰਲ ਹੈਰੀਟੇਜ ਬਣ ਗਈ ਦੋਨਾਂ ਪਾਸੇ।
ਉਹਦੀ ਜਿਹੜੀ ਆਪਣੀ ਇੱਕ ਉਹ ਕਲਚਰ ਹੈ। ਦੇਖੋ ਤਿੰਜ ਜਿਹੜੀ ਹੈ ਜਿਹੜੀ ਮੈਂ ਕਹਿਣਾ ਕਿ ਉਹਦੇ ਵਿੱਚ ਅਗਰ ਮੁਸਲਮਾਨ ਸ਼ਾਇਰ ਹੀਰ ਰੱਖੇਗਾ ਤੇ ਉਹਦੇ ਵਿੱਚ ਉਹਦਾ ਆਪਣਾ ਮੁਸਲਿਮ ਈਡੀਅਮ ਆਏਗਾ ਔਰ ਕੋਈ ਹਰਜ ਨਹੀਂ ਹੈ। ਦੇਖੋ ਨਾ ਉਹ ਆਈਡੈਂਟਿਟੀ ਨੂੰ ਕੋਈ ਨਹੀਂ ਕਹਿ ਰਿਹਾ ਕਿ ਉਹ ਆਈਡੈਂਟਿਟੀ ਛੱਡ ਦਿਓ ਜਾਂ ਪਿੱਛੇ, ਲੇਕਿਨ ਉਹਨੂੰ ਇਤਨਾ ਸੁਪਰ ਇੰਪੋਜ਼ ਕਰ ਲੈਣਾ ਆਪਣੇ ਉੱਤੇ ਕਿ ਬਾਕੀ ਤੁਹਾਨੂੰ ਸ਼ਾਇਦ ਨਜ਼ਰ ਹੀ ਨਾ ਆਏ ਸੱਜੇ ਖੱਬੇ ਵਾਲੀ, ਔਰ ਹਰ ਸ਼ਾਇਦ ਜਿਹੜੀ ਤੁਹਾਨੂੰ ਉਸ ਹਿਸਾਬੀ ਐਨਕ ਦੇ ਵਿੱਚੋਂ ਜਾਂ ਰਤੀ ਐਨਕ ਚਿੱਟੀ ਐਨਕ ਦੇ ਵਿੱਚੋਂ ਨਜ਼ਰ ਆਉਣੀ ਸ਼ੁਰੂ ਹੋ ਜਾਏ ਤੇ ਉਹਦੇ ਵਿੱਚ ਹੀ ਫਿਰ ਇਹ ਲਾਸ ਹੁੰਦਾ ਨਾ, ਉਹਦੇ ਵਿੱਚ ਹੀ ਫਿਰ ਵੰਡਾਂ ਵੀ ਹੁੰਦੀਆਂ ਨੇ, ਬੰਦੇ ਵੀ ਵੰਡੇ ਜਾਂਦੇ ਨੇ, ਉਹਦੇ ਵਿੱਚ ਹੀ ਫਿਰ ਜਿਹੜਾ ਅਦਰਨੈਸ ਦਾ ਕਨਸੈਪਟ ਹੈ ਨਾ ਕਿ ਤੂੰ ਵੱਖਰਾ ਤੂੰ ਦੂਜਾ, ਉਹ ਉਹਦੇ ਵਿੱਚੋਂ ਲੈਂਦਾ। ਜਦੋਂ ਇੱਕ ਪ੍ਰਿਜ਼ਮ ਜਿਹੜਾ ਇਤਨਾ ਸੁਪਰਲੇਟਿਵ ਲੈਵਲ ਤੇ ਅਸੀਂ ਐਂਪਲੀਫਾਈ ਕਰ ਦਿੰਦੇ ਹਾਂ ਉਹਨੂੰ, ਇੱਕ ਰੰਗ ਨੂੰ, ਚਾਹੇ ਉਹ ਮਜ਼ਹਬੀ ਰੰਗ ਹੋਏ, ਕਲਚਰ ਦਾ ਰੰਗ ਇੱਕ ਐਸਾ ਹੈ ਕਿ ਉਹ ਰੰਗ ਹਰ ਜਗ੍ਹਾ ਤੇ ਚੜ ਜਾਂਦਾ ਨਾ, ਉਹਦੇ ਵਿੱਚ ਇਨਕਲੂਸਿਵਿਟੀ ਹੈ ਕਿ ਅਗਰ ਵਾਰਿਸ ਸ਼ਾਹ ਉਹਦੇ ਵਿੱਚ ਕਿਸ਼ਨ ਦੀ ਵੀ ਗੱਲ ਕਰਦਾ ਤੇ ਸ਼ਾਮ ਦੀ ਵੀ ਗੱਲ ਕਰਦਾ ਤੇ ਨਾਲ ਜੱਟਾਂ ਦੀ ਵੀ ਗੱਲ ਕਰਦਾ ਤੇ ਮੁਸਲਮਾਨਾਂ ਦੀ ਵੀ ਗੱਲ ਕਰਦਾ ਤੇ ਫਿਰ ਗਾਲਾਂ ਵੀ ਕੱਢਦਾ, ਉਹ ਤੇ ਬਾਹਰ ਜਗ੍ਹਾ ਤੇ ਬੜਾ ਬਾਹਰ ਜਗ੍ਹਾ ਤੇ ਜਿਹੜਾ ਉਹ ਵਾਰਿਸ ਸ਼ਾਹ ਦੀ ਬਿਊਟੀ ਹੈ ਕਿ ਵਾਰਿਸ ਸ਼ਾਹ ਫਿਰ ਉਹ ਗ੍ਰੇ ਏਰੀਏ 'ਚ ਨਹੀਂ ਰਹਿੰਦਾ। ਉਹ ਜਦੋਂ ਜਾਂ ਜਿਹਨੇ ਦਰਿਆ ਪਾਰ ਕਰਨਾ ਹੁੰਦਾ ਚਨਾਬ ਤੇ ਉਹ ਲੁੱਡਨ ਮਲਾਹ ਕੋਲ ਜਦੋਂ ਜਾਂਦਾ ਨਾ ਤੇ ਉਹਨੂੰ ਰੱਬ ਦਾ ਵਾਸਤਾ ਦਿੰਦਾ ਕਿ ਰੱਬ ਦੇ ਵਾਸਤੇ ਨਾ ਮੈਨੂੰ ਰੱਬ ਦੇ ਪਾਰ ਲੰਘਾ, ਮੈਨੂੰ ਰੱਬ ਦਾ ਵਾਸਤਾ ਉਹਨੂੰ ਦਿੰਦਾ, ਮੇਰੇ ਸਾਹਮਣੇ ਹੁਣ ਲਾਈਨ ਨਹੀਂ ਹੈ ਕਿਧਰੇ, ਤੇ ਉਹਦੇ ਵਿੱਚ ਨਾ ਉਹ ਜਿਹੜਾ ਉਹਨੂੰ ਲੁੱਡਨ ਜਵਾਬ ਦਿੰਦਾ ਉਹ ਮੇਰੇ ਯਾਰ ਉਹ ਲੱਭ ਜਾਏ ਨਾ ਤੇ ਉਹ ਹਾਂ ਉਹ ਉਹਦੇ ਵਿੱਚ ਜਵਾਬ ਦਿੰਦਾ, ਉਹ ਕਹਿੰਦਾ ਕਿ ਅਸੀਂ ਰੱਬ ਕੀ ਜਾਣਦੇ ਭੈਣ ਪਾੜਾ ਮੇਲਾ ਠੇਲ ਦੇ ਲੱਭ ਦੇ ਵਾਸਤੇ ਤੇ ਜਰਾ ਗਾਲ ਪਾ ਰਿਹਾ ਨਾ ਵਾਰਿਸ ਸ਼ਾਹ, ਉਹ ਕਹਿੰਦਾ ਵਾ ਅਸੀਂ ਹੁਣ ਭੈਣ ਪਾੜਾ ਸਾਰੇ ਸਮਝਦੇ ਨੇ ਪੰਜਾਬੀ, ਉਹ ਕਹਿੰਦਾ ਵਾ ਅਸੀਂ ਰੱਬ ਕੀ ਜਾਣਦੇ ਭੈਣ, ਅਸੀਂ ਰੱਬ ਨੂੰ ਕੀ ਜਾਣਦੇ ਹਾਂ, ਅਸੀਂ ਤੇ ਬੇਲਾ ਲੱਭ ਲਾਲਚ ਲੋਭ, ਕਹਿੰਦਾ ਅਸੀਂ ਤੇ ਬੇੜਾ ਠੇਡਦੇ ਆ ਪੈਸਿਆਂ ਵਾਸਤੇ। ਉਹ ਕਹਿੰਦਾ ਲਾਈਨ ਹੈ ਕਿ ਪੈਸਾ ਖੋਲ ਕੇ ਹੱਥ ਜੋ ਧਰੇ ਮੇਰੇ ਗੋਦੀ ਚਾਏ ਕੇ ਪਾਰ ਉਤਾਰਨਾ ਹਾਂ ਅਤੇ ਟੇਕਿਆ ਮੁਫਤ ਜੇ ਕੰਨ ਖਾਏ ਚਾਏ ਬੇੜੀਓ ਜ਼ਮੀਨ ਤੋਂ ਮਾਰਨਾ। ਹਾਂ ਉਹੀ ਸਟੈਂਜ਼ਾ ਬਿਲਕੁਲ। ਸੋ ਇਹ ਤੁਸੀਂ ਵੇਖੋ ਨਾ ਕਿ ਉਹ ਵਾਰਿਸ ਸ਼ਾਹ ਤੇ ਨਹੀਂ ਡਰਦਾ ਐਜ਼ ਏ ਸ਼ਾਇਰ, ਤੇ ਅਸੀਂ ਆਪ ਡਰ ਜਾਂਦੇ, ਹੁਣ ਇਸ ਏਜ ਵਿੱਚ ਬੈਠੇ ਹੋਏ ਵੀ ਕੋਈ ਇਹ ਜੀ ਗੱਲ ਕਰਨੀ ਹੋਵੇ ਤੇ ਅਸੀਂ ਆਪ ਡਰ ਜਾਂਦੇ ਤੇ ਉਹ ਨਾਲ ਲਫ਼ਜ਼ ਹੋਰ ਯੂਜ਼ ਕਰਦਾ। ਹੁਣ ਜ਼ਾਹਿਰ ਇਹ ਗੱਲ ਕਰਨੀ ਜ਼ਰੂਰੀ ਹੈ ਨਾ ਕਿ ਵਾਰਿਸ ਸ਼ਾਹ ਨੇ ਉਹਨਾਂ ਨੂੰ ਓਨ ਕੀਤਾ, ਜਿਵੇਂ ਉਹ ਗਾਲਾਂ ਕੱਢਦਾ ਕਾਬਲੀਆਂ ਨੂੰ ਗਾਲਾਂ ਕੱਢਦਾ, ਕਹਿੰਦਾ ਜਿਹੜਾ ਕੱਪੜਾ ਦੇ ਤੇ ਨਗਦ ਮੈਨੂੰ ਸਭੇ ਉਸ ਦੇ ਕੰਮ ਸਵਾਰਨਾ ਹਾਂ, ਜੋਰਾਵਰੀ ਜੋ ਆਣ ਕੇ ਚੜੇ ਬੇੜੀ ਅਦਵਾਟੜੇ ਡੋਬ ਕੇ ਮਾਰਨਾ। ਹਾਏ ਰੱਬਾ ਮੇਰੇ ਅਜ਼ ਦੇ ਵਿੱਚ ਕਿਆ ਬਾਤ ਹੈ ਕਿ ਬਿਲਕੁਲ ਇਹੀ ਸੈਂਸ ਹੈ ਇਹਦੇ ਵਿੱਚ। ਸੋ ਵਾਰਿਸ ਸ਼ਾਹ ਤੇ ਨਹੀਂ ਇਹਦੇ ਵਿੱਚ ਸ਼ਰਮਾਉਂਦਾ ਕਿ ਜਿਹੜੀ ਗੱਲ ਉਹਨੇ ਕਰਵਾਉਣੀ ਹੁੰਦੀ ਆਪਣੇ ਕਰੈਕਟਰ ਦੇ ਵਿੱਚੋਂ ਉਹ ਖੁੱਲ ਕੇ ਕਰਵਾਉਂਦਾ, ਜਾਂ ਉਹਦੇ ਵਿੱਚ ਮਤਲਬ ਹੋਰ ਵੀ ਬਹੁਤ ਸਾਰੀਆਂ ਸਲੈਂਗ ਨੇ। ਔਰ ਈਵਨ ਜਿਹੜੀ ਉਹਦੀ ਇਰੋਟਿਕ ਪੋਇਟਰੀ, ਮੈਂ ਤੇ ਪੂਰਾ ਮਜ਼ਮੂਨ ਲਿਖਿਆ ਸੀ ਦ ਫੀਅਰਲੈਸ ਪੋਇਟ ਨਿਊਜ਼ ਵਾਸਤੇ, ਉਹਦੀ ਜਿਹੜੀ ਇਰੋਟਿਕ ਪੋਇਟਰੀ ਹੈ ਨਾ, ਜਿਹੜੀ ਉਹਦੀ ਲਵ ਜਿਹੜੀ ਇਰੋਟਿਸਿਜ਼ਮ ਹੈ ਜਿਹਦੇ ਵਿੱਚ, ਜਦੋਂ ਹੀਰ ਉਹਨੂੰ ਮਿਲਣ ਜਾਂਦੀ ਹੈ ਨਾ ਉਹਦੇ ਵਿੱਚ ਕਾਲੇ ਬਾਗ ਦੇ ਵਿੱਚ, ਔਰ ਜਿਹੜਾ ਉਹਦੇ ਨਾਲ ਉਹ ਮਿਲਦਾ ਔਰ ਉਹ ਜਿਹੜੀ ਹੀਰ ਜਾ ਕੇ ਨਰੇਟ ਕਰਦੀ ਹੈ ਵਾਪਸ, ਔਰ ਰਾਂਝਾ ਆਪ ਉਹ ਬੇਸਿਕਲੀ ਜਿਹੜਾ ਫਿਜ਼ੀਕਲ ਰਿਲੇਸ਼ਨਸ਼ਿਪ ਡਿਵੈਲਪ ਹੁੰਦਾ ਉਹਦੀ ਪੂਰੀ ਇਲਸਟ੍ਰੇਸ਼ਨ ਹੈ। ਮੇਰਾ ਖਿਆਲ ਕੋਈ 70-80 ਉਹਦੀਆਂ ਕੁਛ ਲਾਈਨਾਂ ਜਿਹੜਾ ਉਹ ਕਹਿੰਦਾ ਛਾਤੀ ਠਾਠ ਦੀ ਉਬਰੀ ਪੱਟ ਖੋਨੂੰ ਸਿਉ ਵਲਖ ਦੇ ਚੜੇ ਅੰਬਾਰ ਵਿੱਚੋਂ, ਧੁਨੀ ਬਹਿਸ਼ਤ ਦੇ ਹੌਸ਼ ਦਾ ਮੁਸ਼ਕ ਕੁੱਬਾ ਪੇਟੂ ਮਖਮਲੀ ਖਾਸ ਸਰਕਾਰ ਵਿੱਚੋਂ। ਵਾਕਈ ਬਹੁਤ ਐਰੋਟਿਸਿਜ਼ਮ ਹੈ। ਔਰ ਉਹਦੇ ਵਿੱਚ ਔਰ ਜਦੋਂ ਇਹ ਕਿਤਾਬ ਛਪੀ ਹੈ, ਮੈਂ ਮਜ਼ੇ ਦੀ ਗੱਲ ਹੈ ਕਿ ਜਦੋਂ ਮੋਹਨ ਸਿੰਘ ਓਬਰਾਏ ਨੇ ਕਿਤਾਬ ਐਡਿਟ ਕੀਤੀ 1947 ਪਹਿਲੀ ਵਾਰ, ਤੇ ਉਹਨੇ ਲਾਈਨ ਲਿਖੀ ਹੈ ਭਾਈ ਜੀ, ਉਹਨੇ ਲਾਈਨ ਲਿਖੀ ਹੈ ਉਹਦੇ ਐਡੀਟੋਰੀਅਲ ਦੇ ਵਿੱਚ, ਉਹ ਕਹਿੰਦਾ ਪਰ ਵੇਖਣ ਵਾਲੀ ਗੱਲ ਹੈ ਕਿ ਗੰਦੇ ਸ਼ੇਰ ਆਪਣੇ ਵੱਲੋਂ ਮੈਂ ਸਾਰੇ ਕੱਢ ਦਿੱਤੇ ਨੇ। ਸੋ ਮੋਹਨ ਸਿੰਘ ਕਿੰਨਾ ਵੱਡਾ ਡਾਕਟਰ ਮੋਹਨ ਸਿੰਘ, ਪ੍ਰੋਫੈਸਰ ਮੋਹਨ ਸਿੰਘ ਓਬਰਾਏ, ਉਹਦਾ ਪੁੱਤਰ ਵੀ ਕਿੰਨਾ ਵੱਡਾ ਲੈਜੈਂਡ ਆਦਮੀ ਸੀ, ਉਹਨੇ ਕਿਹਾ ਮੈਂ ਗੰਦੇ ਸ਼ੇਰ ਕੱਢ ਦਿੱਤੇ ਨੇ। ਜਦੋਂ ਸਾਡੀ ਛਾਪੀ ਗਈ ਹੂ ਪ੍ਰੈਸ ਦੀ 1865 ਵਾਲਾ ਐਡੀਸ਼ਨ ਛਾਪਿਆ ਗਿਆ ਤੇ ਉਹਦੇ ਵਿੱਚ ਜਿਹੜੇ ਇਹ ਇਰੋਟਿਸਿਜ਼ਮ ਵਾਲੇ ਲਾਈਨਾਂ ਸਨ ਔਰ ਇਸ ਕਿਸਮ ਦੇ ਲਫ਼ਜ਼ ਸਨ, ਉਹਦੀ ਜਗ੍ਹਾ ਤੇ ਨੁਕਤੇ ਪਾ ਦਿੰਦੇ ਸਨ ਔਰ ਐਡਿਟਡ ਸਨ। ਔਰ ਈਵਨ ਜਦੋਂ ਸਾਡੇ ਕੋਲ ਛਪੀ ਹੈ ਉਹ ਆ ਕੇ ਬਾਕਰ ਨੇ ਛਾਪੀ ਹੈ, ਡਾਕਟਰ ਬਾਕਰ ਨੇ, ਤੇ ਉਹਦੇ ਵਿੱਚ ਉਹਨੇ ਵੀ ਨੁਕਤੇ ਪਾ ਦੇਣੇ, ਨਾਲ ਇੱਕ ਲੈਟਰ ਆਉਂਦਾ ਸੀ ਬੰਦਿਆਂ ਨੂੰ ਕਿ ਜੇ ਅਗਰ ਤੁਸੀਂ ਜਾਣਨਾ ਨਾ ਕਿ ਇੱਥੇ ਕਿਹੜਾ ਲਫ਼ਜ਼ ਹੈ ਸਾਨੂੰ ਚਿੱਠੀ ਲਿਖੋ, ਅਸੀਂ ਤੁਹਾਨੂੰ ਦੱਸ ਦਾਂਗੇ ਕਿ ਇੱਥੇ ਲਫ਼ਜ਼ ਕਿਹੜਾ। ਤੋ ਵਾਰਿਸ ਸ਼ਾਹ ਨੇ ਸੈਂਸਰਸ਼ਿਪ ਨਹੀਂ ਕੀਤੀ, ਲੇਕਿਨ ਇਹ ਸੈਲਫ ਸੈਂਸਰਸ਼ਿਪ ਇਸ ਲੈਵਲ ਤੇ ਆ ਕੇ ਹੋਈ। ਸੋ ਜਿਹੜੀ ਈਵਨ ਉਹਦੀ ਇਰੋਟਿਕ ਪੋਇਟਰੀ ਹੈ, ਲਵ ਜਿਹੜੀ ਪਿਓਰ ਲਵ ਪੋਇਟਰੀ ਹੈ, ਜਿਹੜੀ ਫਿਜ਼ੀਕਲ ਲਵ ਪੋਇਟਰੀ ਹੈ, ਉਹਦੇ ਉਸ ਟਾਈਮ ਦੇ ਪੜ੍ਹੇ ਤੇ ਬੰਦਾ ਹੈਰਾਨ ਰਹਿ ਜਾਂਦਾ। ਸੋ ਇਹ ਇੱਕ ਰਿਵਾਜ ਤੇ ਹੈ। ਵੇਖੋ ਅਸੀਂ ਜਦੋਂ ਇਕੱਠੇ ਹੋਏ ਸਾਂ ਸੋਇਸ ਦੇ ਵਿੱਚ, ਔਰ ਰੁਮੇਲਾ ਥਾਪੜ ਵੀ ਸਨ ਤੇ ਅਰੇਂਜ ਕੀਤਾ ਸੀ ਤੇਜ ਗਰੇਵਾਲ ਨੇ, ਬੜਾ ਅੱਛਾ ਤੇਜ, ਬੜਾ ਚੰਗਾ ਉਹ ਸੈਸ਼ਨ ਸੀ ਵੈਸੇ ਸਾਊਥ ਏਸ਼ੀਅਨ ਦਾ ਜਿਹੜਾ 250th ਈਅਰ ਤੇ ਹੋਇਆ। ਉਹਦੇ ਵਿੱਚ ਰੁਮੇਲਾ ਵੀ ਬੈਠੇ ਸਨ, ਉਹਨਾਂ ਨੇ ਗੱਲ ਕੀਤੀ ਜਦੋਂ ਅਸੀਂ ਇਸ ਸੈਸ਼ਨ ਦੇ ਵਿੱਚ ਆਏ ਸਾਂ ਇਕੱਠੇ,
ਤੇ ਉਹਨਾਂ ਨੇ ਕਿਹਾ ਕਿ ਇਹ ਕਲੋਨੀਅਲ ਪੀਰੀਅਡ ਦੇ ਵਿੱਚ ਹੋਇਆ, ਤੇ ਕਾਲੀਦਾਸ ਦੇ ਨਾਲ ਹੋਇਆ, ਕਿਉਂਕਿ ਸ਼ਕੁੰਤਲਾ ਨੂੰ ਕਿਹਾ ਗਿਆ ਕਿ ਇਹ ਤੇ ਸੈਕਸ਼ੂਅਲ ਪੋਇਟਰੀ ਹੈ, ਉਹ ਜਿਹੜੀ ਵਿਕਟੋਰੀਅਨ ਸਟਾਈਲ ਸੀ ਕੰਜ਼ਰਵੇਟਿਵਜ਼ਮ ਦਾ, ਉਹਦੇ ਵਿੱਚ ਉਹ ਵੀ ਨਹੀਂ ਛਪਣ ਦਿੱਤਾ ਉਹਨਾਂ ਨੇ। ਸੋ ਇਹ ਇਹਦਾ ਕਲੋਨੀਅਲ ਜਿਹੜਾ ਮੋਰੈਲਿਟੀ ਹੈ ਉਹਦੇ ਨਾਲ ਵੀ ਲਿੰਕ ਹੈ। ਲੇਕਿਨ ਅਗਰ ਐਜ਼ ਏ ਸ਼ਾਇਰ ਅਸੀਂ ਜਿਹੜੀ ਗੱਲ ਕਰ ਰਹੇ ਹਾਂ ਵਾਰਿਸ ਸ਼ਾਹ ਦੀ, ਔਰ ਪੰਜਾਬੀਆਂ 'ਚ ਸਾਨੂੰ ਕਿਹਾ ਵੀ ਜਾਂਦਾ ਨਾ ਕਿ ਅਸੀਂ ਬਿਲਕੁਲ ਜਦੋਂ ਵੀ ਗੱਲ ਕਰਨੀ ਹੁੰਦੀ ਅਸੀਂ ਖੁੱਲ੍ਹ ਕੇ ਕਰਦੇ ਹਾਂ, ਤੇ ਵਾਰਿਸ ਸ਼ਾਹ ਨੇ ਉਹ ਸਾਰੀਆਂ ਗੱਲਾਂ ਖੁੱਲ੍ਹ ਕੇ ਕੀਤੀਆਂ ਨੇ, ਆਪਣੀ ਉਹ ਸਾਰਾ ਲਿਟਰੇਰੀ ਸੈਂਸਿਟਿਵਿਟੀਜ਼ ਇੰਟੈਕਟ ਰੱਖਦੇ ਹੋਇਆ। ਸੋ ਇਸ ਵਜ੍ਹਾ ਤੋਂ ਵਾਰਿਸ ਨੂੰ ਵੀ ਪੜ੍ਹਨਾ ਜ਼ਰੂਰੀ ਹੈ ਤਾਂ ਕਿ ਤੁਹਾਨੂੰ ਪੂਰੀ ਪੰਜਾਬੀ ਹੈਰੀਟੇਜ ਸਮਝ ਆਉਂਦੀ ਹੈ ਉਹਦੇ ਨਾਲ, ਇਵਨ ਲਿਟਰੇਰੀ ਹੈਰੀਟੇਜ। ਜਿਹੜਾ ਐਕਚੁਅਲ ਬਾਦਸ਼ਾਹ ਦਾ ਬਰਥਡੇ ਮੰਨਿਆ ਜਾਂਦਾ ਉਹ ਸ਼ਾਇਦ ਜਨਵਰੀ 'ਚ ਸੀ, ਹੈ ਨਾ? ਜੀ ਹਾਂ। ਦੇਖੋ ਉਹ ਗੱਲ ਅਸੀਂ ਪਹਿਲੇ ਸ਼ੁਰੂ 'ਚ ਇਹੀ ਗੱਲ ਕੀਤੀ ਹੈ ਕਿ ਕਿਸੇ ਨੂੰ ਕੋਈ ਪਤਾ ਨਹੀਂ। ਹੁਣ ਅਸਾਂ ਹੀਰ ਦਾ ਮਜ਼ਾਰ ਵੀ ਉੱਥੇ ਬਣਾ ਦਿੱਤਾ, ਤੇ ਹੁਣ ਕਿਸੇ ਨੂੰ ਕੋਈ ਪਤਾ ਨਹੀਂ ਕਿ ਲੈਜੈਂਡਸ ਨੇ, ਇਹ ਬੰਦੇ ਹੈ ਸਨ, ਲੋਕ ਹੈ ਸਨ ਜਾਂ ਨਹੀਂ ਹੈ ਸਨ। ਅਸੀਂ ਤਾਂ ਬਸ ਉਹਨੂੰ ਇਹੀ ਕਮਾਲ ਹੈ ਨਾ ਰਾਈਟ। ਹੁਣ ਕਿਹੜੀਆਂ ਕੋਈ ਡੇਟ ਆਫ ਬਰਥਾਂ ਲਿਖੀਆਂ ਜਾਂਦੀਆਂ ਸਨ, 70 ਸਾਲ ਪਹਿਲੇ ਕੋਈ ਨਹੀਂ ਸੀ ਲਿਖਦਾ। ਹਾਲੇ ਵੀ ਅੱਜ ਕੱਲ ਵੀ ਜਿਹੜੇ ਪੰਜਾਬ ਤੋਂ ਇੱਥੇ ਆਏ ਕਈਆਂ ਦਾ ਪਾਸਪੋਰਟ ਤੇ ਹੋਰ ਲਿਖੀ ਆ ਡੇਟ, 10ਵੀਂ ਦਾ ਸਰਟੀਫਿਕੇਟ ਤੇ ਹੋਰ ਲਿਖੀ ਆ। ਉਹ ਬਜ਼ੁਰਗ ਕਹਿੰਦੇ ਸਨ ਜਦੋਂ ਦਾਖਲ ਕਰਾਉਣ ਜਾਂਦੇ ਸਨ ਸਾਡੀ ਜਨਰੇਸ਼ਨ ਵਾਲਿਆਂ ਨੂੰ, ਤੇ ਮਾਸਟਰ ਨੂੰ ਕਹਿੰਦੇ ਸਨ ਵੀ ਜਿਹੜੇ ਸੌਖਾ ਨੰਬਰ ਹੈ ਉਹ ਲਿਖ ਦੇ, ਉਹ ਜੋ ਲਿਖਦੇ ਸਨ। ਕਈ ਵਾਰ ਹੁੰਦਾ ਸੀ ਉਹ ਕਹਿੰਦੇ ਹਾਲੇ ਤੇ ਦੀ ਉਮਰ ਨਹੀਂ ਪੂਰੀ ਹੋਈ, ਕਹਿੰਦੇ ਚੱਲ ਤੂੰ ਵਧਾ ਕੇ ਲਿਖ ਦੇ। ਸਾਡੇ ਹਾਂ ਤੇ ਰਿਵਾਜ ਸੀ ਨਾ ਕਿ 2 ਲਾਈਨਾਂ ਕਹੀਆਂ ਜਾਂ ਸਨ, ਕਦੋਂ ਜੰਮਿਆ, ਉਹ ਕਹਿੰਦੇ ਸਨ ਵੀ ਰੌਲਿਆਂ ਕਿੰਨੇ ਸਾਲ ਪਹਿਲੇ ਜੰਮਿਆ, ਜਾਂ ਸਾਡੇ ਹਾਂ ਤੇ ਸਾਡੇ ਇਲਾਕੇ ਜਿਸ ਵੀ ਖੱਤਰੀਆਂ ਦੇ ਟੁਰਨ ਤੋਂ ਇੰਨੇ ਸਾਲ ਪਹਿਲੇ ਜੰਮਿਆ ਜਾਂ ਇੰਨੇ ਸਾਲ ਬਾਅਦ ਜੰਮਿਆ, ਉਹ ਤੇ ਫਿਰ ਤੁਹਾਨੂੰ ਪਤਾ 47 ਦੇ ਰੈਫਰੈਂਸ ਲੋਕ ਦੱਸਦੇ ਸਨ। ਸੋ ਉਹ ਤਾਂ ਜ਼ਾਹਿਰ ਉਹਦੀ ਕੋਈ ਐਗਜ਼ੈਕਟ ਡੇਟ ਨਹੀਂ ਹੈ। ਵੇਖੋ ਇਹ ਜਿਹੜੇ ਲੈਜੈਂਡਸ ਹੁੰਦੇ ਨੇ ਇਸ ਤਰ੍ਹਾਂ ਦੇ, ਉਹ ਭਾਵੇਂ ਕਿਹੜੀ ਵੀ ਡੇਟ ਹੋਵੇ, ਇੱਕ ਡੇਟ ਮੰਨ ਕੇ ਤੇ ਬਾਅਦ ਉਹੀ ਪਰਮਾਨੈਂਟ ਕਰ ਦੇਣੀ ਚਾਹੀਦੀ ਹੈ। ਕੀ ਫਰਕ ਪੈਂਦਾ? ਦੇਖੋ ਨਾ ਉਹਦੀ ਸ਼ਾਇਰੀ ਤੇ ਜ਼ਿੰਦਾ, ਉਹਦੀ ਕਿਤਾਬ ਜ਼ਿੰਦਾ, ਉਹ ਆਪ ਜ਼ਿੰਦਾ ਉਹਨਾਂ ਸ਼ੇਰਾਂ ਦੇ ਥਰੂ ਸਾਡੇ ਦਰਮਿਆਨ। ਮੇਨ ਚੀਜ਼ ਤੇ ਦੇਖੋ ਜਿਹੜੀ ਸਾਰੀ ਅਸੀਂ ਫੈਸਟੀਵਿਟੀਜ਼ ਦੀ ਗੱਲ ਕਰ ਰਹੇ ਹਾਂ ਜਾਂ ਤੁਸੀਂ ਗੱਲ ਕਰ ਰਹੇ ਹੋ ਯਾਦ ਕਰਨ ਦੀ, ਮੇਨ ਚੀਜ਼ ਜਿਹੜੀ ਹੈ ਉਹ ਤਾਰੀਖ ਅਹਿਮ ਨਹੀਂ ਹੈ। ਮੇਨ ਚੀਜ਼ ਤੇ ਉਹ ਬੰਦਾ, ਉਹ ਸਿੰਬੋਲਿਜ਼ਮ ਅਹਿਮ ਹੈ ਕਿ ਅਸੀਂ ਆਪਣੇ ਇਸ ਨੈਸ਼ਨਲ ਪੋਇਟ ਨੂੰ ਵੈਲਿਊ ਕੀ ਦਿੰਦੇ ਹਾਂ, ਇਹਦੇ ਵਾਸਤੇ ਖਲੋਂਦੇ ਕਿੰਨੇ। ਕਿਉਂਕਿ ਜਿਹੜੇ ਸਾਡੇ ਰਿਲੀਜੀਅਸ ਫਿਗਰਸ ਹੁੰਦੇ ਨੇ ਉਹਦੇ ਤੇ ਸਾਨੂੰ ਘੰਟੇ ਵੀ ਯਾਦ ਹੁੰਦੇ ਨੇ, ਲੇਕਿਨ ਜਿਹੜਾ ਸਾਡਾ ਕਲਚਰਲ ਤੇ ਨੈਸ਼ਨਲ ਪੋਇਟ ਹੈ ਉਹਦੀ ਸਾਨੂੰ ਕੋਈ ਨਹੀਂ ਸ਼ਾਇਦ ਯਾਦ ਹੁੰਦੀ ਵੀ ਜੰਮਿਆ ਵੀ ਕਦੋਂ ਹੈ ਤੇ ਉਹ ਕਿਤਾਬ ਲਿਖੀ ਕਦੋਂ ਹੈ ਉਹਨੇ, ਔਰ ਲਿਖੀ ਵੀ ਹੈ। ਔਰ ਨਾਲ ਉਹਦੀ ਚੁਲਟਣੀਨਾਮਾ ਇੱਕ ਬਹੁਤ ਵੱਡੀ ਕਿਤਾਬ ਹੈ ਵਾਰਿਸ ਸ਼ਾਹ ਦੀ, ਜਿਹਦੇ ਚੂੜੀਆਂ ਦੀ ਨੀਚਾਂ ਦੀ ਗੱਲ ਕਰ ਰਿਹਾ, ਉਹ ਅਨਟੱਚੇਬਲ ਦੀ ਗੱਲ ਕਰ ਰਿਹਾ, ਉਹ ਵੀ ਇੱਕ ਪੜ੍ਹਨ ਵਾਲੀ ਹੈ। ਸੋ ਲੇਕਿਨ ਅਸੀਂ ਮੰਨਦੇ ਨਹੀਂ ਨਾ ਜੀ ਇਹਨਾਂ ਨੂੰ, ਤਾਂ ਹੀ ਇਹ ਵਜ੍ਹਾ। ਸੋ ਅਸੀਂ ਤਾਂ ਸਿੰਬੋਲਿਜ਼ਮ ਦੀ ਗੱਲ ਕਰ ਰਹੇ ਹਾਂ। ਡੇਟ ਇਟਸੈਲਫ ਪਰਹੈਪਸ ਇੰਪੋਰਟੈਂਟ ਨਹੀਂ ਹੈ, ਮੇਨ ਚੀਜ਼ ਹੈ ਉਹ ਸਿੰਬੋਲਿਜ਼ਮ ਕਿ ਅਸੀਂ ਆਪਣੇ ਨੈਸ਼ਨਲ ਪੋਇਟ ਨੂੰ ਯਾਦ ਕਿਵੇਂ ਕਰਨਾ। ਸੋ ਤੁਹਾਡੇ ਹਿਸਾਬ ਵਿੱਚ, ਕਿਉਂਕਿ ਅੱਜ ਕੱਲ੍ਹ ਹੁਣ ਓਬਵੀਅਸਲੀ ਸਾਡੇ ਕੋਲ ਸਾਧਨ ਬਥੇਰੇ ਨੇ, ਲਹਿੰਦੇ ਪੰਜਾਬ ਵੀ, ਚੜ੍ਹਦੇ ਪੰਜਾਬ, ਔਰ ਬਾਹਰ ਜਿਹੜੇ ਬੈਠੇ ਆ ਉਹ ਵੀ, ਇਸ ਤੋਂ ਇਲਾਵਾ ਜਿਹੜਾ ਸਾਡਾ ਸੋਸ਼ਲ ਮੀਡੀਆ ਉਹਦੇ 'ਤੇ ਵੀ ਪੰਜਾਬੀ ਪੂਰੇ ਐਕਟਿਵ ਨੇ, ਔਰ ਸਾਡੇ ਕੋਲ ਫਾਈਨਾਂਸ ਦੀ ਵੀ ਕਮੀ ਨਹੀਂ ਆ, ਸਾਡੇ ਕੋਲ ਟੈਲੈਂਟ ਦੀ ਕਮੀ ਨਹੀਂ ਆ, ਵਿਦਵਤਾ ਦੀ ਕਮੀ ਨਹੀਂ ਹੈ, ਖੋਜ ਦੀ ਕਮੀ ਨਹੀਂ ਆ, ਸਾਰੇ ਸਾਧਨ ਰੇਡੀਓ, TV ਚੈਨਲ ਸਾਰਾ ਕੁਝ ਹੋਣ ਦੇ ਬਾਵਜੂਦ ਸਾਨੂੰ ਕੀ ਕਰਨਾ ਚਾਹੀਦਾ ਕਿ ਅਸੀਂ ਇਸ ਵਾਰਿਸ ਸ਼ਾਹ ਦੀ ਜਿਹੜੀ ਲੈਜੈਂਡ ਹੈ ਜਾਂ ਵਾਰਿਸ ਸ਼ਾਹ ਦੀ ਜਿਹੜੀ ਲੈਗੇਸੀ ਆ ਉਹਨੂੰ ਅਗਲੀ ਜਨਰੇਸ਼ਨ ਤੱਕ ਲੈ ਕੇ ਜਾਈਏ? ਦੇਖੋ ਮੇਨ ਚੀਜ਼ ਇਹ ਹੈ ਕਿ ਉਹਦੀ ਇੱਕ ਤੇ ਹਰ ਘਰ ਵਿੱਚ ਹੀਰ ਵਾਰਿਸ ਸ਼ਾਹ ਹੋਣੀ ਚਾਹੀਦੀ ਹੈ। ਦੇਖੋ ਸ਼ਹੀਦ ਉਦਮ ਸਿੰਘ ਜਿਹੜਾ ਉਹ ਆਖਰੀ ਟਾਈਮ ਤੱਕ ਉੱਤੇ ਕਹਿੰਦੇ ਨੇ ਹਲਫ ਵੀ ਉਹਨੇ ਹੀਰ ਤੇ ਲਿਆ ਸੀ, ਤੇ ਉਹ ਆਖਰੀ ਟਾਈਮ ਤੱਕ ਹੀਰ ਵਾਰਿਸ ਸ਼ਾਹ ਪੜ੍ਹਦਾ ਰਿਹਾ। ਠੀਕ, ਉਹਨੇ ਕਿਸੇ ਮਜ਼ਹਬੀ ਕਿਤਾਬ ਤੇ ਨਹੀਂ ਸੀ ਹਲਫ ਲਿਆ। ਸੋ ਪਹਿਲਾ ਪੁਆਇੰਟ ਤੇ ਇਹੀ ਹੈ ਕਿ ਹਰ ਘਰ ਦੇ ਵਿੱਚ ਉਹ ਯਾਰ ਪੜ੍ਹਨ ਨਾ, ਚਲੋ ਹੀਰ ਦਾ ਇੱਕ ਨੁਸਖਾ ਹੋਣਾ ਚਾਹੀਦਾ, ਉਹਦੀ ਟ੍ਰਾਂਸਲੇਸ਼ਨ ਵੀ ਹੋਣੀ ਚਾਹੀਦੀ। ਮੇਰਾ ਤੇ ਇਹ ਮੰਨਣਾ ਕਿ ਜਿਹੜਾ ਪੰਜਾਬੀਆਂ ਦਾ ਕੋਈ ਘਰ ਘੱਟੋ ਘੱਟ ਅਗਰ ਹੋਊਗੀ ਘਰੇ ਪਈ, ਕਦੇ ਨਾ ਕਦੀ ਤਾਂ ਨਿਆਣਾ ਜਾਂ ਜਵਾਕ ਆ ਕੇ ਪੁੱਛੂਗਾ ਭਾਈ ਆ ਹੈ ਕੀ ਆ। ਐਬਸੋਲੂਟਲੀ ਨੰਬਰ 1। ਨੰਬਰ 2, ਇਹਨੂੰ ਜਿਹੜਾ ਵੇਖੋ ਇਹ ਵਾਰਿਸ ਸ਼ਾਹ ਨੇ ਆਪ ਵੇਖੋ ਕੈਸੀ ਗੱਲਾਂ, ਉਹਦਾ 633ਵਾਂ ਉਹਦਾ ਸਟੈਂਜ਼ਾ ਐਂਡ ਤੇ ਆ ਰਿਹਾ, ਉਹ ਜ਼ਰਾ ਲਾਈਨਾਂ ਸੁਣੋ ਤੇ ਮੈਂ ਫਿਰ ਤੁਹਾਨੂੰ ਸਮਝ ਆ ਜਾਏਗੀ ਮੈਂ ਕੀ ਕਹਿਣ ਲੱਗਾ। ਉਹ ਕਹਿੰਦਾ ਵਾ ਜਦੋਂ ਦੇਸ਼ ਤੇ ਜੱਟ ਸਰਦਾਰ ਹੋਏ, ਘਰੋਂ ਘਰੀ ਜਾਂ ਨਵੀਂ ਸਰਕਾਰ ਹੋਈ, ਅਸ਼ਰਾਫ ਖਰਾਬ ਕਮੀਨ ਤਾਜ਼ਾ। ਅਸ਼ਰਾਫ ਖਰਾਬ ਕਮੀਨ ਨੇ, ਅਸ਼ਰਾਫ ਜਿਹੜੇ ਐਲੀਟ ਹੈ ਜਿਹੜੀ, ਜ਼ਮੀਂਦਾਰ ਨੂੰ ਵੱਡੀ ਬਹਾਰ ਹੋਈ, ਚੋਰ ਚੌਧਰੀ ਯਾਰ ਨੇ ਪਾਕ ਦਾਮਨ, ਭੂਤ ਮੰਡਲੀ ਇੱਕ ਤੋਂ 4 ਹੋਈ। ਉਹ ਕਹਿੰਦਾ ਚੋਰ ਚੌਧਰੀ ਨੇ ਸਾਰੇ ਤੇ ਭੂਤ ਮੰਡਲੀ ਬਣ ਗਈ ਹੈ। ਇਹ 1704 ਦੀ ਗੱਲ ਕਰ ਰਿਹਾ, ਠੀਕ ਹੈ ਨਾ ਜੀ। ਸੋ ਇਹ ਪ੍ਰੋਬਲਮ ਤੇ ਇਹੀ ਹੋਈ ਹੈ ਕਿ ਜਿਹੜਾ ਆਮ ਬੰਦਾ ਹੁੰਦਾ ਉਹ ਤੇ ਐਲੀਟ ਨੂੰ ਫਾਲੋ ਕਰਦਾ ਨਾ, ਉਹ ਐਲੀਟ ਨੇ ਇਹਨੂੰ ਓਨ ਕੀਤਾ ਹੁੰਦਾ ਤੇ ਸ਼ਾਇਦ ਆਮ ਬੰਦੇ ਵੀ ਓਨ ਕਰ ਰਹੇ ਹੁੰਦੇ। ਦੇਖੋ ਈਵਨ ਜਿਹੜੀ ਰਿਲੀਜੀਅਸ ਓਨਰਸ਼ਿਪਸ ਹੈ ਨੇ ਇਹ ਵੀ ਤੁਹਾਨੂੰ ਨਜ਼ਰ ਆਉਣਗੀਆਂ ਕਿਸੇ ਨਾ ਕਿਸੇ ਲੈਵਲ ਤੇ ਉਤਲੇ ਸਟੇਜ ਤੇ ਉਹ ਓਨ ਕੀਤੀਆਂ ਜਾਂਦੀਆਂ ਨੇ, ਥਲਵੇਂ ਵਾਲੇ ਜਿਹੜੇ ਜਵਾਨ ਨੇ ਉਹ ਉਹਨੂੰ ਉਸੇ ਤਰ੍ਹਾਂ ਓਨ ਕਰਨ ਲੱਗ ਪੈਂਦੇ ਨੇ। ਬਿਲਕੁਲ। ਤੇ ਉਹ ਵਾਰਿਸ ਸ਼ਾਹ ਦੀ 635ਵਾਂ ਜਿਹੜਾ ਸਟੈਂਜ਼ਾ ਉਹ ਕਹਿੰਦਾ ਸੀ, ਵਾਰਿਸ ਸ਼ਾਹ ਵਸਨੀਕ ਜੰਡਿਆਲੜੇ ਦਾ, ਸ਼ਾਗਿਰਦ ਮਖਦੂਮ ਕਸੂਰ ਦਾ ਏ,
जरा लाइन पढ़ो तो समझ आ जाएगी कि वारिस शाह ने क्यों नहीं मनाया। सारे मुल्क खराब पंजाब विचों सानू वड्डा अफसोस कसूर दा। वो कहंदा सारा मुल्क ही उजड़ गया पंजाब जिहड़ा साडा, वो मुल्क कह रहा ਉਹਨੂੰ। ਉਹ ਮੈਂ ਅੱਗੇ ਵੀ ਕਿਸੇ ਇੱਕ ਜਗ੍ਹਾ ਤੇ ਵੀ ਗੱਲ ਕੀਤੀ ਸੀ ਨਾ ਕਿ ਜਦੋਂ ਹੀਰ ਦੀ ਗੱਲ ਕਰਦਾ ਨਾ ਤਾਂ ਕਹਿੰਦਾ ਸੁਰਮਾ ਨੈਣਾ ਦੀ ਧਾਰ ਵਿੱਚ ਫੱਬ ਰਿਹਾ, ਚੜਿਆ ਹਿੰਦ ਤੇ ਕਟਕ ਪੰਜਾਬ ਦਾ ਜੀ। ਤੇ ਉਹ ਕਹਿੰਦਾ ਹਿੰਦ ਤੇ ਪੰਜਾਬ ਦਾ ਲਸ਼ਕਰ ਚੜ ਦੌੜਿਆ। ਤੇ ਇੱਥੇ ਵੀ ਉਹ ਪੰਜਾਬ ਨੂੰ ਐਜ਼ ਏ ਮੁਲਕ ਸਮਝ ਰਿਹਾ, ਪੰਜਾਬ ਨੂੰ ਐਜ਼ ਏ ਨੇਸ਼ਨ ਸਟੇਟ ਸਮਝ ਕੇ ਉਹ ਗੱਲ ਕਰਦਾ ਕਿ ਸਾਰੇ ਮੁਲਕ ਖਰਾਬ ਪੰਜਾਬ ਵਿੱਚੋਂ, ਕਸੂਰ ਵਿੱਚ ਬਹੁਤ ਕਤਲੇਆਮ ਹੋਇਆ ਸੀ ਤੇ ਸਾਨੂੰ ਵੱਡਾ। ਸੋ ਜਿਹੜਾ ਪਹਿਲਾ ਸਟੇਜ ਤੇ ਕਰਨ ਵਾਲੀ ਇਹੀ ਹੈ ਕਿ ਓਨ ਕੀਤਾ ਜਾਏ ਪੰਜਾਬੀਅਤ ਨੂੰ, ਪੰਜਾਬ ਨੂੰ, ਪੰਜਾਬੀ ਨੂੰ, ਔਰ ਉਹਦੇ ਵਿੱਚ ਵਾਰਿਸ ਸ਼ਾਹ ਤੋਂ ਬਗੈਰ ਤੇ ਓਨ ਨਹੀਂ ਹੋ ਸਕਦੀ। ਦੂਜੀ ਚੀਜ਼ ਜਿਹੜੀ ਮੇਰੇ ਖਿਆਲ ਜ਼ਿਆਦਾ, ਔਰ ਉਹ ਜਿਹੜਾ ਤੁਸੀਂ ਪੁਆਇੰਟ ਆਊਟ ਕੀਤਾ ਉਹ ਬੜਾ ਕਰੈਕਟਲੀ ਪੁਆਇੰਟ ਆਊਟ ਕੀਤਾ ਕਿ ਜਿਹੜੀ ਸਾਡੀ ਨਵੀਂ ਜਨਰੇਸ਼ਨ ਹੈ ਨਾ, ਲਿਖਾਰੀਆਂ ਦੀ, ਫਿਲਮਾਂ ਬਣਾਉਣ ਵਾਲਿਆਂ ਦੀ, ਗਾਣ ਵਾਲਿਆਂ ਦੀ, ਰੈਪਰਸ ਦੀ, ਮੈਂ ਤੇ ਕਹਾਂਗਾ ਉਹਨਾਂ ਨੇ ਓਨ ਕਰਨਾ ਵਾਰਿਸ ਸ਼ਾਹ ਨੂੰ ਤੇ ਹੀਰ ਨੂੰ। ਤਾਂ ਜਿਹੜੀ ਨਵੀਂ ਜਨਰੇਸ਼ਨ ਹੈ ਉਹਨੇ ਵੀ ਓਨ ਕਰਨਾ। ਔਰ ਇਹ ਦੇਖੋ ਨਾ ਪੰਜਾਬੀ ਸਸਟੇਨ ਕਰ ਗਈ ਹੈ ਸਾਰੀਆਂ ਮਾਰਾਂ ਨੂੰ। ਸਾਨੂੰ ਇਸ ਗੱਲ ਦੇ ਉੱਤੇ ਵੀ ਖੁਸ਼ੀ ਹੋਣੀ ਚਾਹੀਦੀ ਹੈ ਕਿ ਅਸੀਂ ਸਾਰਾ ਗੋਰੇ ਦਾ ਕਲੋਨੀਅਲਿਜ਼ਮ ਸਸਟੇਨ ਕਰ ਗਏ ਹਾਂ, ਪੰਜਾਬੀ ਨਹੀਂ ਮਰੀ, ਪੰਜਾਬੀ ਵੱਧਦੀ ਗਈ ਹੈ। ਈਵਨ ਪ੍ਰਿੰਟਿੰਗ ਪ੍ਰੈਸ ਤੋਂ ਫਾਇਦਾ ਚੁੱਕ ਕੇ ਤੇ ਖੋਤਿਆਂ ਤੇ ਘੋੜਿਆਂ ਦੇ ਉੱਤੇ ਵੱਡੇ ਵੱਡੇ ਨੁਸਖੇ ਜਾਂਦੇ ਹੁੰਦੇ ਸਨ ਪਿੰਡਾਂ ਦੇ ਵਿੱਚ ਹੀਰ ਵਾਰਿਸ ਸ਼ਾਹ ਦੇ। ਐਵੇਂ ਤਾਂ ਨਹੀਂ ਨਾ ਰੁਪਈਆ ਦਿੰਦਾ ਇੱਕ ਸ਼ੇਰ ਵਧਾਉਣ ਦਾ, ਵੀ ਅਗਰ ਵਿਕ ਨਾ ਰਹੀ ਹੋਏ ਤੇ। ਸੋ 1910 ਜੀ 12 ਵੇਖੋ 1865 ਤੋਂ ਲੈ ਕੇ ਔਨਵਰਡ ਪ੍ਰਿੰਟਿੰਗ ਪ੍ਰੈਸ ਨੂੰ ਤੇ ਇਸਤੇਮਾਲ ਕੀਤਾ ਪੰਜਾਬੀਆਂ ਨੇ ਹੀਰ ਵਾਰਿਸ ਸ਼ਾਹ ਦੀ ਪ੍ਰੋਪੇਗੇਸ਼ਨ ਵਾਸਤੇ। ਔਰ ਉਹ ਇਸਤੇਮਾਲ ਕਿਵੇਂ ਕਰਨਾ ਹੁੰਦਾ ਕਿ ਉਹ ਵਿਕਦੀ ਸੀ ਤੇ ਉਹ ਛਾਪਣ ਵਾਲਾ ਛਾਪਦਾ ਸੀ, ਛਾਪਣ ਵਾਲਾ ਤੇ ਵਪਾਰੀ ਹੁੰਦਾ, ਉਹ ਨਾ ਵਿਕਦੀ ਹੋਏ ਤੋਂ। ਸੋ ਅਸਾਂ ਪੰਜਾਬੀਆਂ ਨੇ ਤੇ ਪੰਜਾਬੀਅਤ ਨੇ ਮਾਰ ਝੱਲੀ ਹੈ ਸਾਰੀ, ਅਫਗਾਨੀਆਂ ਤੋਂ ਲੈ ਕੇ, ਅਫਗਾਨਾਂ ਤੋਂ ਲੈ ਕੇ ਤੇ ਗੋਰਿਆਂ ਤੱਕ, ਤੇ ਆਪਣਿਆਂ ਦੀ ਵੀ ਜਿਹੜੀਆਂ ਕਤਲੀਆਂ ਨੇ ਉਹ ਸਾਰੀਆਂ ਅਸੀਂ ਸਹਾਰ ਗਏ ਹਾਂ ਕਿਸੇ ਨਾ ਕਿਸੇ ਫਾਰਮ ਵਿੱਚ। ਤੇ ਹੁਣ ਉਹਦੀ ਫਾਰਮ ਬਦਲਣੀ ਹੈ ਅਸਾਂ ਉਹਨੂੰ ਯਾਦ ਕਰਨ ਦੀ, ਉਹਨੂੰ ਕਨੈਕਟ ਕਰਨ ਦੀ। ਔਰ ਉਹਨੂੰ ਕਨੈਕਟ ਕਰਨ ਵਾਸਤੇ ਮੈਂ ਤੇ ਇਹਦਾ ਬਿਲਕੁਲ ਪੂਰਾ ਹਾਮੀ ਹਾਂ ਜੀ, ਪੂਰਾ ਇਹਦੇ ਉੱਤੇ ਬਿਲੀਫ ਹੈ ਮੇਰਾ ਕਿ ਤੁਹਾਨੂੰ ਮਾਡਰਨਾਈਜ਼ ਕਰਨਾ ਪਏਗਾ। ਤੁਹਾਨੂੰ ਇਹ ਰੈਪਰਸ ਲਿਖਣ ਪੰਜਾਬੀ ਹੀਰ ਦੇ ਬਾਰੇ 'ਚ ਰੈਪ ਕਰਨ, ਠੀਕ ਹੈ, ਜਿਹੜਾ ਸਾਡਾ ਸਿੰਗਰਸ ਨੇ, ਸਾਡੇ ਫਿਲਮ ਮੇਕਰਸ ਨੇ, ਉਹ ਕਨੈਕਟ ਕਰਨ ਇਹਦੇ ਨਾਲ ਆ ਕੇ। ਕਿਉਂਕਿ ਸ਼ਾਇਦ ਹੁਣ ਪੜ੍ਹਾਈ ਵਾਲੀਆਂ ਗੱਲਾਂ ਤਾਂ ਥੋੜ੍ਹੀਆਂ ਘੱਟ ਹੀ ਹੋ ਗਈਆਂ ਨੇ, ਹੁਣ ਤੇ ਉਹ YouTube ਸ਼ਾਰਟਸ ਤੇ ਰੈਪਸ ਤੇ ਗਾਣੇ ਤੇ ਉਹਦੀ ਗੇਮ ਆ ਗਈ ਹੈ। ਸੋ ਉਹਦੇ ਵਿੱਚ